ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਟੋਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਐਰੀਜ਼ੋਨਾ ਤੇ ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਦਿੱਲੀ ਦੀ ਪੋਲਿਟਿਕਸ ਤੋਂ। ਦਿੱਲੀ ਨੂੰ ਕਹਿੰਦੇ ਨਵਾਂ ਮੁੱਖ ਮੰਤਰੀ ਮਿਲ ਗਿਆ ਜੀ। ਦੇਖੋ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੋਂ ਬਾਅਦ ਜੇ ਕੋਈ ਪਾਰਟੀ ਦੇ ਵਿੱਚ ਕਹਿ ਲੋ ਕਿ ਵੱਡਾ ਚਿਹਰਾ ਸੀ ਤਾਂ ਬੀਬੀ ਆਤਿਸ਼ੀ ਸੀ। ਹਾਲਾਂਕਿ 3-4 ਨਾਵਾਂ ਦੀ ਹੋਰ ਚਰਚਾ ਸੀ, ਕੈਲਾਸ਼ ਗਹਿਲੋਤ ਦੀ, ਗੋਪਾਲ ਰਾਏ ਦੀ, ਸੁਨੀਤਾ ਕੇਜਰੀਵਾਲ ਦੀ। ਤਾਂ ਬੀਬੀ ਆਤਿਸ਼ੀ ਨੂੰ ਇਹਨਾਂ ਨੇ, ਕਿਉਂਕਿ ਆਤਿਸ਼ੀ ਦਾ ਵੀ ਚਰਚਾ ਬਹੁਤ ਸੀਗਾ, ਤਾਂ ਬੀਬੀ ਆਤਿਸ਼ੀ ਨੂੰ ਇਹਨਾਂ ਨੇ ਬਣਾ ਦਿੱਤਾ ਚੀਫ ਮਿਨਿਸਟਰ ਦਿੱਲੀ। ਦੇਖੋ, ਚੀਫ ਮਿਨਿਸਟਰ ਇਹਨਾਂ ਨੂੰ ਬਣਾਇਆ ਗਿਆ ਜੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਜਦੋਂ ਸਿਸੋਦੀਆ ਤੇ ਕੇਜਰੀਵਾਲ ਜੇਲ੍ਹ 'ਚ ਸਨ, ਪਾਰਟੀ ਦਾ ਆਪਣਾ ਸਟੈਂਡ ਜਿਹੜਾ ਉਹ ਕਾਇਮ ਰੱਖਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਆਪਦੀ ਗੱਲ ਜਿਹੜੀ ਆ ਬੜੀ ਜ਼ੋਰਦਾਰ ਤਰੀਕੇ ਨਾਲ ਬੁਲੰਦ ਕੀਤੀ ਹੈ। ਤਾਂ ਹੁਣ ਦੇਖੋ, ਅਸਲ ਦੇ ਵਿੱਚ ਪ੍ਰਵੀਨ ਜੀ ਕੀ ਹੈ ਕਿ ਚੀਫ ਮਿਨਿਸਟਰ ਤਾਂ ਇਹਨਾਂ ਨੂੰ ਬਦਲਣਾ ਪੈਣਾ ਹੀ ਸੀਗਾ। ਜੀ। ਤਾਂ ਚਲੋ, ਕੋਈ ਮਤਲਬ ਕਿ ਵੱਡੀ ਗੱਲ ਨਹੀਂ ਹੈ, ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿਉਂਕਿ ਜ਼ਮਾਨਤ ਦੀਆਂ ਸ਼ਰਤਾਂ ਤੇ ਹੈਗੀਆਂ। ਮੈਨੂੰ ਜੋ ਆਪਣੇ ਆਪ ਨੂੰ ਵਿਅਕਤੀਗਤ ਤੌਰ ਤੇ ਨਜ਼ਰ ਆਉਂਦਾ ਉਹ ਇਹ ਆ ਕਿ ਅਰਵਿੰਦ ਕੇਜਰੀਵਾਲ ਸਮਝ ਚੁੱਕੇ ਆ ਕਿ ਕੌਮੀ ਰਾਜਨੀਤੀ ਦੇ ਵਿੱਚ ਜੇਕਰ ਉਹਨਾਂ ਨੇ ਆਉਣਾ ਹੈ ਜੀ ਇੱਕ ਫੇਸ ਬਣ ਕੇ, ਚਾਹੇ ਉਹ ਮੋਦੀ ਦੀ ਰਿਪਲੇਸਮੈਂਟ ਹੋਵੇ। ਵੈਸੇ ਮੇਰੇ ਖਿਆਲ ਦੇ ਨਾਲ ਹੁਣ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਹੈ, ਇਲਮ ਹੀ ਨਹੀਂ ਬਿਲਕੁਲ ਯਕੀਨ ਹੋ ਚੁੱਕਾ ਹੈ ਕਿ ਨਰਿੰਦਰ ਮੋਦੀ ਦਾ ਗੋਲਡਨ ਪੀਰੀਅਡ ਜਿਹੜਾ ਹੈ ਉਹ ਕਦੇ ਮੁੜ ਕੇ ਨਹੀਂ ਆਏਗਾ। ਠੀਕ ਹੈ। ਤਾਂ ਹੁਣ ਉਹਨਾਂ ਦੇ ਸਾਹਮਣੇ ਚੁਣੌਤੀ ਹੋਏਗੀ ਰਾਹੁਲ ਗਾਂਧੀ ਦੀ। ਤਾਂ ਰਾਹੁਲ ਗਾਂਧੀ ਕੋਲ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਸਿੱਧਾ ਆਪੋਜੀਸ਼ਨ ਦਾ ਲੀਡਰ ਬਣਿਆ, ਅਹੁਦਾ ਨਹੀਂ ਹੈਗਾ। ਤੁਸੀਂ ਦੇਖੋ ਨਾ, ਮਤਲਬ ਕਿ ਬਿਗ ਬੌਸ ਦੀ ਭੂਮਿਕਾ 'ਚ ਤਾਂ ਰਹਿੰਦਾ ਹੀ ਰਹਿੰਦਾ ਗਾਂਧੀ ਪਰਿਵਾਰ, ਪਰ ਪ੍ਰਧਾਨ ਉਹਨਾਂ ਨੇ ਖੜਗੇ ਨੂੰ ਬਣਾ ਰੱਖਿਆ, ਦਲਿਤ ਆਗੂ ਨੂੰ। ਇੱਥੇ ਇਹਨਾਂ ਨੇ ਇੱਕ ਔਰਤ ਨੂੰ ਮੁੱਖ ਮੰਤਰੀ ਬਣਾ ਦਿੱਤਾ। ਜਾਣ ਲੱਗੇ ਜੇਲ੍ਹ 'ਚ ਕੇਜਰੀਵਾਲ 6 ਬਹੁਤ ਮਹੱਤਵਪੂਰਨ ਜਿਹੜੇ ਮਹਿਕਮੇ ਸੀ ਸਿੱਖਿਆ ਸਮੇਤ, ਉਹ ਬੀਬੀ ਆਤਿਸ਼ੀ ਨੂੰ ਦੇ ਕੇ ਗਏ ਸੀ। ਬਿਲਕੁਲ ਸਹੀ ਹੈ। ਐਸ ਕਰਕੇ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਅੱਜ, ਜਿਵੇਂ ਤੁਸੀਂ ਦੇਖਿਆ ਹੋਣਾ, ਸਵਾਤੀ ਮਾਲੀਵਾਲ ਨੇ ਇੱਕ ਗੱਲ ਕਹੀ, ਇੱਕ ਸ਼ਬਦ ਇਸਤੇਮਾਲ ਕੀਤਾ, ਉਹਨੇ ਆਖਿਆ ਡਮੀ ਮੁੱਖ ਮੰਤਰੀ। ਜੀ। ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਪੰਜਾਬ ਤੇ ਦਿੱਲੀ ਇਹਦੇ ਵਿੱਚ ਮੁੱਖ ਮੰਤਰੀ ਕੋਈ ਹੈ ਜਾਂ ਕੋਈ ਰਹੇਗਾ ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਰਵਿੰਦ ਕੇਜਰੀਵਾਲ ਦੇ ਆਸ਼ੀਰਵਾਦ ਨਾਲ ਹੀ ਰਹੇਗਾ। ਤਾਂ ਉਹ ਕਿੱਥੇ ਪਹੁੰਚ ਗਿਆ? ਬਿਗ ਬੌਸ ਦੀ ਭੂਮਿਕਾ 'ਚ ਚਲਾਉਣਗੇ ਉਹ। ਫਰਜ਼ ਕਰੋ 1-2 ਸਟੇਟਾਂ ਉਹ ਹੋਰ ਜਿੱਤ ਲੈਂਦੇ ਆ ਕੋਈ 5 ਸਾਲ ਦੇ ਵਿੱਚ, 4 ਸਾਲ ਦੇ ਵਿੱਚ, ਦਿੱਲੀ ਦਾ ਇਲੈਕਸ਼ਨ ਜਿੱਤਣ ਉਪਰੰਤ, ਤਾਂ ਯਾਨੀ ਲਗਭਗ ਫਿਰ ਉਹ ਨਰਿੰਦਰ ਮੋਦੀ ਨੂੰ ਰਿਪਲੇਸ ਕਰਨ ਦੇ ਤਾਂ ਉਹ ਪੁਆਇੰਟ ਤੇ ਆ ਹੀ ਜਾਣਗੇ, ਪੋਜੀਸ਼ਨ 'ਚ ਆ ਹੀ ਜਾਣਗੇ। ਬਲਕਿ ਰਾਹੁਲ ਗਾਂਧੀ ਨਾਲ ਵੀ ਫੇਸ ਟੂ ਫੇਸ ਉਹਨਾਂ ਦੀ ਟੱਕਰ ਸ਼ੁਰੂ ਹੋ ਜਾਏ, ਕਿਉਂਕਿ ਰਾਹੁਲ ਗਾਂਧੀ ਹੀ ਇਸ ਵੇਲੇ 'ਚ
ਨਰਿੰਦਰ ਮੋਦੀ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਆਪਣਾ ਸੁਨਹਿਰੀ ਯੁੱਗ ਜਿਹੜਾ ਹੈ ਉਹ ਮਾਣ ਚੁੱਕੇ ਆ। ਇਹ ਗੱਲ ਕੋਈ ਨਰਿੰਦਰ ਮੋਦੀ ਦੇ ਸਮਰਥਕ ਨੂੰ ਰੜ ਕੇ ਜਾਂ ਧੜ ਕੇ ਜੋ ਮਰਜ਼ੀ ਆ, ਪਰ ਇਹ ਗੱਲ ਲੋਹੇ ਤੇ ਲਿਖੀ ਸੱਚ ਆ। ਉਹ ਸੋ ਇਸ ਜਲਵਾ ਨਹੀਂ ਵਾਸਤੇ ਰਿਹਾ। ਅਰਵਿੰਦ ਕੇਜਰੀਵਾਲ, ਹਾਂਜੀ ਅਰਵਿੰਦ ਕੇਜਰੀਵਾਲ ਹੌਲੀ ਹੌਲੀ ਇੱਕ ਕੌਮੀ ਚਿਹਰੇ ਦੀ ਭੂਮਿਕਾ ਚਾਉਣਾ ਚਾਹੁੰਦੇ ਆ। ਜਿਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਤੁਸੀਂ ਦੇਖੋਗੇ ਆਪਣੇ ਭਾਸ਼ਣ 'ਚ ਟੀਕਾ ਟਿੱਪਣੀਆਂ ਕੀਤੀਆਂ ਭਗਤ ਸਿੰਘ, ਤੇ ਕਮਾਲ ਦੀ ਗੱਲ ਹੈ ਕਿ ਜੇ ਉਹਨੂੰ ਤੁਸੀਂ ਪੂਰਾ ਨਿਚੋੜ ਕੇ ਦੇਖੋਗੇ ਤਾਂ ਉਹ ਮਾਡਰਨ ਰਾਜਨੀਤੀ ਦੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਭਗਤ ਸਿੰਘ ਵਾਂਗੂ ਉਹ ਦਰਸਾ ਰਹੇ ਨੇ ਮੂੰਹੋਂ ਮੂੰਹ, ਤੇ ਨਾਲ ਕਹਿ ਰਹੇ ਨੇ ਕਿ ਇਹ ਮੇਰੀ ਉਸੇ ਤਰ੍ਹਾਂ ਦੀ ਅਗਨੀ ਪ੍ਰੀਖਿਆ ਹੈ ਜਿਸ ਤਰ੍ਹਾਂ ਦੀ ਸੀਤਾ ਮਾਤਾ ਨੇ ਦਿੱਤੀ ਸੀ। ਤੁਸੀਂ ਦੇਖੋ ਨਾ, ਬਹੁਤ ਵੱਡੀਆਂ ਤੁਲਨਾਤਮਕ ਗੱਲਾਂ ਨੇ। ਜੇਲ੍ਹ ਡਾਇਰੀ ਉਹਨਾਂ ਨੇ ਹੱਥ 'ਚ ਫੜੀ ਸੀਗੀ ਭਗਤ ਸਿੰਘ ਦੀ। ਤੇ ਗੱਲ ਇਹ ਆ ਕਿ ਇਹ ਕੁਝ ਮੈਸੇਜ ਹੁੰਦੇ ਨੇ ਜਿਹੜੇ ਥੋੜੇ ਜਿਹੇ ਬੁੱਝਣ ਦੇ ਵਿੱਚ ਚਲੋ ਮੁਸ਼ਕਲ ਹੋ ਸਕਦੇ, ਕੋਈ ਵੱਡੀ ਗੱਲ ਨਹੀਂ। ਤਾਂ ਮੈਨੂੰ ਇਹ ਲੱਗਦਾ ਵਿਅਕਤੀਗਤ ਤੌਰ ਤੇ ਕਿ ਹੋ ਸਕਦਾ ਉਹ ਅਸਤੀਫਾ ਦੇਣ ਤੋਂ ਅੜ ਵੀ ਜਾਂਦੇ, ਕੋਈ ਵੱਡੀ ਗੱਲ ਨਹੀਂ ਸੀ। ਠੀਕ ਹੈ ਨਾ ਜੀ, ਬੇਸ਼ੱਕ ਉਹ ਫਾਈਲ ਨਾਲ ਸਾਈਨ ਕਰ ਪਾਉਂਦੇ, LG ਦੀਆਂ ਤਾਕਤਾਂ ਜਿਹੜੀਆਂ ਵੱਧ ਜਾਂਦੀਆਂ, ਹੋ ਸਕਦਾ ਸੀਗਾ। ਬਟ ਮੈਨੂੰ ਜੋ ਲੱਗਦਾ ਕਿ ਉਹ ਆਪਣਾ ਕੱਦ ਜਿਹੜਾ ਹੋਰ ਵਧਾਉਣਾ ਚਾਹੁੰਦੇ, ਭੂਮਿਕਾ ਉਹੀ ਰਹੇਗੀ। ਕੇਜਰੀਵਾਲ ਤੋਂ ਬਗੈਰ ਹਿੱਲ ਕੇ ਦਿਖਾਵੇ ਮਾਨ, ਹਿੱਲ ਕੇ ਦਿਖਾਣ ਆਤਿਸ਼ੀ ਜੀ, ਤਾਂ ਮਤਲਬ ਕਿ ਡੋਰਾ ਉੱਥੇ ਹੀ ਰਹਿਣਗੀਆਂ। ਬਸ ਸਿਰਫ ਤੇ ਸਿਰਫ ਇਹ ਹੈ ਕਿ ਇੱਕ ਭੂਮਿਕਾ ਜਿਹੜੀ ਹੈ ਨਾ, ਉਹਦੀ ਕਹਿ ਲਓ ਕਿ ਸ਼ੈਡੋ ਕਹਿ ਲਓ ਜਾਂ ਪਰਛਾਵਾਂ ਕਹਿ ਲਓ, ਉਹਨੂੰ ਇੱਕ ਵਧਵਾ ਦਿਖਾ ਕੇ ਦੇਸ਼ ਭਰ ਦੇ ਵਿੱਚ ਆਪਣੇ ਆਪ ਨੂੰ ਉਹ ਇੱਕ ਕਹਿ ਲਓ ਕਿ ਨਰਿੰਦਰ ਮੋਦੀ ਹਲੇ ਵੀ ਹੈਗੇ ਨੇ ਚਿਹਰਾ, ਨੋ ਡਾਊਟ, ਰਾਹੁਲ ਗਾਂਧੀ, ਉਸ ਤੋਂ ਬਾਅਦ ਤੀਸਰਾ ਚਿਹਰਾ ਜਿਹੜਾ ਵੈਸੇ ਹੈ ਵੀ ਨੇ ਤੇ ਮੰਨਣਾ ਪਊਗਾ, ਤਾਂ ਉਸ ਚਿਹਰੇ ਦਾ ਜਿਹੜਾ ਮੈਂ ਜਿਵੇਂ ਕਹਿੰਦਾ ਪਰਛਾਵਾਂ ਜਿਹੜਾ ਇੱਕ ਬਹੁਤ ਵੱਡਾ ਪਰਛਾਵਾਂ ਦਿਖਾਉਣਾ ਚਾਹੀਦਾ। ਜੀ ਜੀ, ਤੇ ਮੈਨੂੰ ਜੀ ਰੁਕ ਕਰਕੇ ਆਪਾਂ ਪੰਜਾਬ ਦਾ, ਪੰਜਾਬ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਮਾਲਵਿੰਦਰ ਮਾਲੀ ਦੀ, ਉਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਜੀ। ਦੇਖੋ ਮਾਲਵਿੰਦਰ ਸਿੰਘ ਮਾਲੀ ਹੈ ਜਿਹੜੇ ਉਹ ਆਲੋਚਨਾ ਕਰਦੇ ਆ, ਉਹਨਾਂ ਦੇ ਸ਼ਬਦਾਂ ਦੀ ਜਿਹੜੀ ਮਰਿਆਦਾ ਹੁੰਦੀ ਹੈ ਕਈ ਵਾਰ ਭੰਗ ਹੋ ਜਾਂਦੀ ਆ ਜੀ। ਸਿੱਧੀ ਮੈਂ ਗੱਲ ਦੱਸਾਂ, ਉਹ ਪਹਿਲਾਂ ਤੇ ਗਾਲਾਂ ਗੰਦੀਆਂ ਕੱਢ ਦਿੰਦੇ ਹੁੰਦੇ ਸੀ, ਉਹ ਥੋੜਾ ਜਿਹਾ ਮਤਲਬ ਕਿ ਉਮਰ ਦਾ ਵੀ ਤਕਾਜ਼ਾ ਹੁੰਦਾ, ਥੋੜਾ ਹੁਣ ਉਹ ਸੰਭਲ ਕੇ ਚੱਲਦੇ। ਹਾਲਾਂਕਿ ਉਹਨਾਂ ਨੂੰ ਵੀ ਬੜੇ ਭੜੇ ਸ਼ਬਦ ਬੋਲੇ ਜਾਂਦੇ ਸੀ, ਯਾਨੀ ਇਸ ਤਰ੍ਹਾਂ ਦਾ ਭੇਡ ਚੱਲਦਾ ਸੀ, ਉਹ ਛੱਡਦੇ ਕਿਸੇ ਨੂੰ ਨਹੀਂ। ਮੇਰੇ ਸਮੇਤ ਉਹਨਾਂ ਨੇ ਸਾਰਿਆਂ ਨੂੰ ਵਲੇਟਿਆ ਹੋਇਆ, ਪਰ ਮੈਂ ਮਤਲਬ ਕਿ ਇਹਨਾਂ ਚੀਜ਼ਾਂ 'ਚ ਪੈਂਦਾ ਹੀ ਨਹੀਂ ਹੁੰਦਾ ਸਾ। ਤੁਹਾਨੂੰ ਮੇਰੇ ਸੁਭਾਅ ਦਾ ਪਤਾ, ਤਾਂ ਮੈਂ ਸਿੱਧਾ ਹਿਸਾਬ ਰੱਖਦਾ ਹੁੰਦਾ ਕਿ ਅਸੀਂ ਜਦੋਂ ਸਾਰੇ ਜਹਾਨ ਦੀ ਆਲੋਚਨਾ ਕਰਦੇ ਹਾਂ, ਕੋਈ ਸਾਡੀ ਕਰੀ ਜਾਵੇ ਤੇ ਕੋਈ ਗੱਲ ਨਹੀਂ, ਕਹਿੰਦੇ ਚੱਚਾ ਜਾਨ ਕਰੀ ਜਾ ਯਾਰ, ਕੋਈ ਪਿਆਰ ਹੈ ਲੱਗੇ ਤੋਂ ਫਰਾਕ ਦਿਲੀ ਰੱਖੀ ਦੀ ਆ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਬੰਦੇ ਚੰਗੇ ਨੇ, ਦਿਲੋਂ ਮਾੜੇ ਨਹੀਂ, ਮੈਂ ਵਿਅਕਤੀਗਤ ਤੌਰ ਤੇ ਵੀ ਜਾਣਦਾ, ਦਿਲੋਂ ਮਾੜੇ ਨਹੀਂ, ਬਹੁਤ ਲਹਿਰਾਂ ਦਾ ਤਜਰਬਾ ਹੈ। ਖਾੜਕੂਵਾਦ ਵੇਲੇ ਵੀ ਮਤਲਬ ਕਿ ਖੁੱਲ ਕੇ ਬੋਲਣ ਵਾਲਾ ਵਿਅਕਤੀ ਸੀਗਾ ਮੁਕਾਬਲੇ ਤੋਂ, ਵੀਡੀਓ ਹਾਲੇ ਵੀ ਪਈ ਹੈ। ਗੱਲ ਇਹ ਆ ਕਿ ਮਾਲਵਿੰਦਰ ਸਿੰਘ ਮਾਲੀ ਦੀ ਜੋ ਕੁਝ ਚੀਜ਼ਾਂ ਨੂੰ ਮੈਂ ਹਾਲੇ ਵੀ ਸਹਿਮਤ ਨਹੀਂ ਹੋ ਸਕਦਾ, ਜਿੱਦਾਂ ਉਹ ਬੋਲਦੇ ਆ, ਜਿੱਦਾਂ ਕਈ ਵਾਰ ਗੱਲ ਜਿਹੜੀ ਹੁੰਦੀ ਹੈ ਨਾ, ਉਹਨੂੰ ਕਹਿਣ ਦਾ ਢੰਗ ਜਿਹੜਾ ਹੈ ਉਹ ਆਪਾਂ ਨੂੰ ਅੱਛਾ ਨਹੀਂ ਲੱਗਦਾ, ਉਹ ਹੋ ਸਕਦਾ ਹੈ। ਤਾਂ ਗੱਲ ਇਹ ਆ ਕਿ ਸਹਿਮਤੀ ਇਹੀ ਖੂਬਸੂਰਤੀ ਹੁੰਦੀ ਹੈ। ਬਟ ਇੱਕ ਹੁੰਦਾ ਤੁਹਾਡਾ ਇਖਲਾਕ, ਇੱਕ ਹੁੰਦਾ ਤੁਹਾਡਾ ਫਰਜ਼। ਮੇਰਾ ਇਖਲਾਕ ਇਹ ਕਹਿੰਦਾ ਹੈ, ਮੇਰਾ ਫਰਜ਼ ਇਹ ਕਹਿੰਦਾ ਕਿ ਮਾਲਵਿੰਦਰ ਸਿੰਘ ਮਾਲੀ ਨਾਲ ਜੋ ਹੋਇਆ ਅਤੀ ਮਾੜਾ ਹੈ, ਤੇ ਇੰਨਾ ਮਾੜਾ ਆ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੂਜਿਆਂ ਵਾਸਤੇ ਵੀ ਸੰਕੇਤ ਆ ਕਿ ਬਾਹਾਂ ਤੁਹਾਡੀਆਂ ਵੀ ਕਿਸੇ ਵੇਲੇ ਮੂੜੀਆਂ ਜਾ ਸਕਦੀਆਂ ਜੀ। ਹੁਣ ਦੇਖੋ ਜਿਹੜੀ FIR ਮੈਂ ਪੜ੍ਹੀ ਅੱਜ ਦੁਪਹਿਰੇ, ਪਹਿਲੀ ਗੱਲ ਹੈ FIR ਕਟਵਾਉਣ ਵਾਲਾ ਹੀ ਇਹਨਾਂ ਦਾ ਬੰਦਾ ਹੈ। ਉਹਦੀਆਂ ਫੋਟੋਆਂ ਭਗਵੰਤ ਮਾਨ, ਚੀਮਾ ਸਾਹਿਬ, ਗਊ ਕਮਿਸ਼ਨ ਦਾ ਉਹਨੂੰ ਮੈਂਬਰ ਅਪੁਆਇੰਟ ਕੀਤਾ ਹੋਇਆ ਸਰਕਾਰ, ਯਾਨੀ ਇਹਨਾਂ ਦਾ ਹੀ ਕੋਈ ਭਗਤ ਮੰਡਲੀ ਦਾ ਬੰਦਾ ਉੱਠ ਕੇ ਸ਼ਿਕਾਇਤ ਕਰਦਾ ਜੀ ਕਿ ਮਾਲੀ ਨੇ YouTube ਨੂੰ ਇੱਕ ਕੋਈ ਇੰਟਰਵਿਊ ਦਿੱਤੀ ਹੈ, ਸੌਰੀ YouTube ਤੇ ਚੈਨਲ ਨੂੰ, ਤਾਂ ਉਹਦੇ ਵਿੱਚ ਲੀਡਰਾਂ ਦੀ ਤੁਲਨਾ ਉਹਨੇ ਸਾਡੇ ਭਾਈਚਾਰੇ ਦੇ ਦੇਵੀ ਦੇਵਤਿਆਂ ਨਾਲ ਕੀਤੀ ਹੈ। ਮਾਲੀ ਨੂੰ ਜਦੋਂ ਅੱਜ ਪੇਸ਼ ਕੀਤਾ ਗਿਆ ਅਦਾਲਤ 'ਚ, ਮਾਲੀ ਨੇ ਇੱਕ ਗੱਲ ਕਹੀ, ਉਹਨੇ ਕਿਹਾ ਪੁਲਿਸ ਨੇ ਬਹੁਤ ਵਧੀਆ ਮੈਨੂੰ ਬਈ ਸਲੂਕ ਦਿੱਤਾ ਹੈ। ਹਾਲਾਂਕਿ ਕਿਉਂਕਿ ਪੀਂਦੇ ਖਾਂਦੇ ਪਏ ਸੀ ਜਦੋਂ ਰੇਡ ਹੋਈ। ਵੈਸੇ ਕਮਾਲ ਦੇਖੋ ਨਾ ਜੀ, 7 ਵਜੇ FIR ਹੁੰਦੀ ਹੈ ਤੇ 8:30 ਵਜੇ ਮਾਲੀ ਨੂੰ ਚੁੱਕ ਲਿਆ ਜਾਂਦਾ ਪਟਿਆਲੇ ਆ ਕੇ। ਤੇ
ਹੁਣ ਕੋਈ ਬੰਦਾ ਆਪਦੀ ਛੱਤ ਹੇਠ ਆ, ਕੋਈ ਖਾ ਪੀ ਸਕਦਾ, ਇਹਦੇ ਚ ਕੀ ਆ? ਹਾਂਜੀ ਹਾਂਜੀ ਬਿਲਕੁਲ, ਉਹ ਕੋਈ ਤਾਂ ਨਿੱਜੀ ਬੰਦਾ ਜ਼ਿੰਦਗੀ ਹੈ। ਆਲੋਚਕ ਹੈ, ਚਿੰਤਕ ਹੈ, ਕੋਈ ਗੱਲ ਨਹੀਂ। ਜਿਹੜੀ ਕੋਈ ਦਾਰੂ, ਹੁਣ ਕੁਝ ਲੋਕ ਦਾਰੂ ਤੇ ਵੀ ਸਵਾਲ ਚੱਕਦੇ, ਦਾਰੂ ਲੀਗਲਾਈਜ਼ ਹੈ, ਕੋਈ ਪੀਣੀ ਚਾਹੇ ਆ ਪੀ ਸਕਦਾ, ਆਪਾਂ ਨੂੰ ਕਿਵੇਂ ਰੋਕਾਂਗੇ ਜੀ? ਜੀ ਜੀ ਗੱਲ ਇਹ ਆ ਕਿ ਉਹ ਜਿਸ ਤਰ੍ਹਾਂ ਲੈ ਕੇ ਗਏ, ਉਦੋਂ ਕਹਿੰਦੇ ਕਿ ਆਈਟੀ ਐਕਟ ਦੇ ਤਹਿਤ ਪਰਚਾ ਦਰਜ ਹੋਇਆ, ਜਦ ਕਿ 295 ਦੇ ਤਹਿਤ ਪਰਚਾ ਦਰਜ ਹੋਇਆ ਪ੍ਰਵੀਨ ਜੀ, ਯਾਨੀ ਭਾਵਨਾਵਾਂ ਭੜਕਾਉਣਾ। ਹੁਣ ਦੇਖੋ 7 ਵਜੇ FIR, 8:30 ਵਜੇ ਤੱਕ ਇਹ 295 ਦੀਆਂ ਇਸ ਤਰ੍ਹਾਂ ਦੀਆਂ FIR ਨੇ, ਜਿਹੜੀਆਂ ਮੈਨੂੰ ਲੱਗਦਾ 36 FIR ਇਸ ਤਰ੍ਹਾਂ ਦੀਆਂ ਹੋਣਗੀਆਂ ਜਿਹੜੀਆਂ ਪੈਂਡਿੰਗ ਪਈਆਂ, ਇੱਥੋਂ ਤੱਕ ਕਿ ਡੇਰਾ ਮੁਖੀ ਦੇ ਖਿਲਾਫ ਇਜਾਜ਼ਤ ਨਹੀਂ ਸਰਕਾਰ ਦਵਾ ਸਕੀ ਹਾਲੇ ਤੱਕ, ਉਹ ਸਟੇ ਹੋਇਆ ਪਿਆ ਮਾਮਲਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇੰਨੀ ਚੁਸਤੀ ਫੁਰਤੀ ਕਿੱਥੋਂ ਆ ਗਈ ਪੁਲਿਸ ਚ? ਫਿਰ ਮਾਲੀ ਨੇ ਗੱਲ ਕਹੀ ਆ, ਉਹਨੇ ਕਿਹਾ ਕਿ ਮੈਂ ਉਲਟ ਕਿਹਾ ਸੀਗਾ ਜੀ ਕਿ ਜੋ ਆਪਣੇ ਆਪ ਨੂੰ ਭਗਵਾਨ ਦਾ ਦੂਤ ਦੱਸਦੇ ਨੇ, ਕਿਉਂਕਿ ਮੈਂ ਤੁਹਾਨੂੰ ਅੱਗੇ ਜ਼ਿਕਰ ਕਰਕੇ ਦੱਸਿਆ ਹੈ ਕਿ ਕੇਜਰੀਵਾਲ ਦੀ ਸਪੀਚ ਦੁਬਾਰਾ ਕੱਢ ਲਓ, ਉਹ ਪਹਿਲੀ ਵਾਰੀ ਸੁਣਿਆ ਸ਼ਾਇਦ ਤੁਹਾਨੂੰ ਸਮਝ ਨਾ ਆਵੇ, 2 ਵਾਰੀ 3 ਵਾਰੀ ਰਿਪੀਟ ਤੇ ਸੁਣੋ, ਇਹ ਰਿਪੀਟ ਤੇ ਉਹ ਗਾਣਾ ਚੱਲਦਾ ਹੁੰਦਾ, ਜਿੱਦਾਂ ਸੁਣੋਗੇ ਤੇ ਤੁਹਾਨੂੰ ਪਤਾ ਲੱਗਦਾ ਜੀ ਕਿ ਜੇ ਇਸ ਤਰ੍ਹਾਂ ਦਾ ਪਰਚਾ ਹੋਣਾ ਚਾਹੀਦਾ ਸੀ ਤੇ ਉਹ ਸਭ ਤੋਂ ਪਹਿਲਾਂ ਕੇਜਰੀਵਾਲ ਤੇ ਹੋ ਜਾਣਾ ਚਾਹੀਦਾ ਸੀ, ਜੋ ਇਸ ਤਰ੍ਹਾਂ ਦੇ ਹਵਾਲੇ ਦੇ ਕੇ ਖੁਦ ਨੂੰ ਸਿੱਧੇ ਢੰਗ ਨਾਲ ਗੱਲਾਂ ਕਰਦੇ। ਇੱਥੇ ਤੇ ਪ੍ਰਧਾਨ ਮੰਤਰੀ ਕਹਿ ਦਿੰਦਾ ਜੀ ਮੈਂ ਨਾਨ ਬਾਇਓਲੋਜੀਕਲ ਹਾਂ, ਦੱਸੋ ਕੀ ਕਰੋਗੇ ਤੁਸੀਂ? ਬਿਲਕੁਲ ਬਿਲਕੁਲ। ਤਾਂ ਗੱਲ ਇਹ ਆ ਕਿ ਸੈਂਟੀਮੈਂਟ ਇਹਦੀ ਹਟ ਹੋਣੀ ਸੀ, ਇਹਦੇ ਕੋਲ ਹੀ ਸੈਂਟੀਮੈਂਟ ਰਹਿ ਗਏ, ਬਾਕੀ ਤੇ ਉਹ ਕਹਿੰਦਾ ਕਿ ਮੈਂ ਤਾਂ ਸਗੋਂ ਲੀਡਰ ਦੀ ਆਲੋਚਨਾ ਕੀਤੀ ਕਿ ਇਸ ਤਰ੍ਹਾਂ ਉਹਨਾਂ ਨੂੰ ਆਪਣੇ ਆਪ ਨੂੰ ਭਗਵਾਨ ਦਾ ਦੂਤ ਬਣਾ ਕੇ ਨਹੀਂ ਪੇਸ਼ ਕਰਨਾ ਚਾਹੀਦਾ, ਕਿਉਂਕਿ ਮੈਂ ਇੰਟਰਵਿਊ ਨਹੀਂ ਦੇਖੇ, ਜੀ ਜੀ ਮੈਂ ਪੁਸ਼ਟੀ ਨਹੀਂ ਕਰਦਾ, ਪਰ ਮਾਲੀ ਦੀ ਇਹ ਸਟੇਟਮੈਂਟ ਹੈ ਪੁਲਿਸ ਹਿਰਾਸਤ ਦੇ ਵਿੱਚ। ਸੋ ਗੱਲ ਇਹ ਆ ਕਿ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ, ਬਹੁਤ ਹੀ ਮੈਂ ਸਮਝਦਾ ਕਿ ਇਹਨਾਂ ਵਾਸਤੇ ਨੁਕਸਾਨਦਾਇਕ ਗੱਲ ਆ। ਕੀ ਆ 295 ਵਿੱਚ ਮਾਲੀ ਦੀ ਜ਼ਮਾਨਤ ਹੋ ਜਾਏਗੀ, 4 ਦਿਨ ਬਾਅਦ, 3 ਦਿਨ ਬਾਅਦ ਮਾਲੀ ਬੋਲਣੋਂ ਹਟਣਗੇ ਨਹੀਂ। ਪਰ ਅੱਗੇ ਵੀ ਤੁਸੀਂ ਦੇਖਿਆ ਕਿ ਜਿੱਦਾਂ ਆਪਾਂ ਸੁਖਨੈਬ ਸਿੱਧੂ ਦੇ ਮਾਮਲੇ 'ਚ ਜਾਂ 1-2 ਹੋਰ ਇਸ ਤਰ੍ਹਾਂ ਦੇ ਰਜਿੰਦਰ ਤੱਗੜ ਦੇ ਮਾਮਲੇ, ਉਹਦੇ ਬਿਲਕੁਲ ਉਹਦੇ ਵਿੱਚ ਪ੍ਰਵੀਨ ਜੀ ਇਹਨਾਂ ਨੂੰ ਸਗੋਂ ਕਹਿ ਲਓ ਕਿ ਨੁਕਸਾਨ ਚੁੱਕਣਾ ਪਿਆ ਸਿਆਸੀ ਤੌਰ ਤੇ। ਅੱਜ ਤੁਸੀਂ ਦੇਖੋ ਕਿ ਮਾਲਵਿੰਦਰ ਸਿੰਘ ਮਾਲੀ ਨਾਲ, ਮੈਂ ਜਿਵੇਂ ਕਹਿ ਰਿਹਾ, ਮੈਂ ਖੁਦ ਵੀ ਸਹਿਮਤ ਨਹੀਂ ਹੁੰਦਾ, ਮੇਰੇ ਵਰਗੇ ਕਈ ਤੁਹਾਨੂੰ ਮਿਲ ਜਾਣਗੇ, ਉਹ ਕਹਿਣਗੇ ਕਿ ਅਸੀਂ ਉਹਨਾਂ ਦੇ ਅੰਦਾਜ਼ ਨਾਲ ਜਾਂ ਕੁਝ ਗੱਲਾਂ ਨਾਲ ਨਹੀਂ ਸਹਿਮਤ, ਪਰ ਇਸ ਚੀਜ਼ ਦੀ ਨਖੇਧੀ ਕਰਦੇ। ਯਾਨੀ ਤੁਸੀਂ ਇੱਕ ਬੰਦੇ ਦੇ ਵਿਚਾਰਕ ਵਿਰੋਧੀਆਂ ਨੂੰ ਵੀ ਉਹਦੇ ਨਾਲ ਖਿਲਾਰਤਾ, ਤਾਂ ਫਿਰ ਤੁਹਾਡੇ ਤੋਂ ਵੱਡਾ ਬੇਵਕੂਫ ਕੌਣ ਆ? ਤਾਂ ਗੱਲ ਇਹ ਹੈ ਕਿ ਕੋਈ ਵਿੱਚ FIR ਦੇ ਕਿਸੇ ਇੰਟਰਵਿਊ ਦਾ ਲਿੰਕ ਨਹੀਂ ਹੈ, YouTube ਦਾ ਕੋਈ ਰਿਕਾਰਡਿੰਗ ਮੇਰੇ ਖਿਆਲ ਦੇ ਨਾਲ ਨੱਥੀ ਨਹੀਂ ਹੈ ਨਾਲ ਜੀ, ਕੋਈ ਕੁਝ ਨਹੀਂ ਹੈ, ਸਿਰਫ ਇੱਕ ਬੰਦਾ ਜਾਂਦਾ ਸਿੰਪਲ ਸ਼ਿਕਾਇਤ ਦੇ ਦਿੰਦਾ। ਤਾਂ ਘੰਟੇ 1.5 ਘੰਟੇ ਚ ਪੁਲਿਸ ਨੇ ਕੀ ਵੈਰੀਫਾਈਡ ਕਰ ਲਿਆ ਉਸ ਇਲਜ਼ਾਮ ਨੂੰ? ਫਰਜ਼ ਕਰੋ ਤੁਸੀਂ ਈਮੇਲ ਪਾ ਦਿੰਦੇ ਹੋ ਉੱਥੋਂ ਕਿ ਮਿੰਟੂ 60-70 ਲੱਖ ਦੀ ਸਾਡੇ ਨਾਲ ਠੱਗੀ ਮਾਰ ਗਿਆ, ਜੀ ਜੀ। ਫਰਜ਼ ਕਰੋ ਪੰਜਾਬੀ ਰੇਡੀਓ US ਤੋਂ ਮੇਲ ਜਾਂਦਾ ਹੈ, ਆਪਾਂ ਗੱਲ ਕਰਦੇ ਮਿਸਾਲ ਦੇ ਕੇ, ਤਾਂ ਕੀ ਪੁਲਿਸ ਆ ਕੇ ਮੈਨੂੰ ਮੇਰੇ ਬੈਡਰੂਮ ਚੋਂ ਹੱਥ ਕੜੀ ਲਾ ਕੇ ਲੈ ਜਾਏਗੀ? ਕਿ ਪੁਲਿਸ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਪਹਿਲਾਂ ਤੁਹਾਨੂੰ ਕਹੇਗੀ ਕਿ ਇੱਕ ਮੇਲ ਹੋਰ ਭੇਜੋ ਜੀ, ਸਬੂਤ ਦੇਵੋ ਕਿ ਕਿਸ ਜ਼ਰੀਏ ਤੁਸੀਂ ਪੈਸੇ ਦਿੱਤੇ, ਅਸੀਂ ਤੁਹਾਡੀ ਸ਼ਿਕਾਇਤ ਦਰਜ ਕਰਾਂਗੇ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਕਿ ਪੁਲਿਸ ਦਾ ਕੰਮ ਇਹ ਨਹੀਂ ਹੁੰਦਾ ਕਿ ਜਾ ਕੇ ਕੋਈ ਵੀ ਬੰਦਾ ਕਿਸੇ ਵੀ ਬੰਦੇ ਤੇ ਮੈਂ ਜਾ ਕੇ, ਜਾਂ ਤੁਸੀਂ ਕਿਸੇ ਵੀ ਪੱਖ ਤੋਂ ਮਾਨ ਸਾਹਿਬ ਤੇ ਆਪਾਂ ਪਰਚਾ ਕਟਾਉਣ ਨੂੰ ਚਲੇ ਜਾਵਾਂਗੇ, ਕੱਟ ਦਿੱਤਾ ਜਾਊਗਾ। ਇਹਨਾਂ ਦੇ MLA ਦਾ ਤੁਹਾਨੂੰ ਪਤਾ ਹੀ ਹੈ ਨਾ, ਉਹ ਕਿਹੜਾ ਸੀ, ਜੀਜਾ ਜੀ, ਹਾਂਜੀ ਹਾਂਜੀ, ਉਹਨੂੰ ਤਾਂ ਕੱਟਣ ਤੋਂ ਬਾਅਦ ਵੀ ਹਸਪਤਾਲ ਚ ਪਾ ਛੱਡਿਆ ਸੀਗਾ ਨਾ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਬੜਾ ਹੈਰਾਨ ਕਰਦਾ ਹੈ ਕਿ ਤੁਸੀਂ ਕੋਈ ਵੈਰੀਫਾਈ ਕੀਤਾ ਮਾਮਲਾ ਕਿ ਬਈ ਹਾਂ ਜਿਹੜਾ ਇਹ ਇਲਜ਼ਾਮ ਹੈ ਕਿ ਵਾਕਿਆ ਇੰਟਰਵਿਊ ਦੇ ਵਿੱਚ ਉਹ ਇਸ ਤਰ੍ਹਾਂ ਬੋਲਿਆ ਜਾ ਰਿਹਾ, ਤੇ ਜੇ ਤੁਸੀਂ ਵੈਰੀਫਾਈ ਕਰਕੇ ਗਏ ਸੀ ਤਾਂ ਵੀਡੀਓ 'ਚ ਤੁਸੀਂ ਕਿਉਂ ਕਹਿ ਰਹੇ ਹੋ ਕਿ ਇਹ ਪਰਚਾ ਜੀ IT ਐਕਟ ਤਹਿਤ ਹੋਇਆ, ਜਦ ਕਿ IT ਐਕਟ ਤੇ 295 ਇਹ ਕਹ ਲੋ ਕਿ ਡਿਫਰੈਂਟ ਕੇਸ ਨੇ ਦੋਨੇ ਜੀ। ਸੋ ਇਸ ਕਰਕੇ ਇਹ ਕਈ ਸਵਾਲ ਆ, ਤੇ ਬਾਕੀ ਉਹ ਇਹਨਾਂ ਦਾ ਹੈਗਾ ਪਿਆਦਾ ਜਿਹਨੇ ਪਰਚਾ ਕਟਵਾਇਆ। ਕਾਂਗਰਸੀਆਂ ਨੇ ਕਹਿੰਦੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜੀ।
ਦੇਖੋ ਕਾਂਗਰਸੀਆਂ ਨੂੰ ਤੇ ਆਪਣੇ ਖਿਲਾਫ ਵੀ ਇੱਕ ਰੋਸ ਪ੍ਰਦਰਸ਼ਨ ਕਰ ਲੈਣਾ ਚਾਹੀਦਾ ਹੈ ਹੂੰ ਕਿ ਗੁਰੂ ਜੇ ਤੁਸੀਂ ਠੀਕ ਹੁੰਦੇ ਤੇ ਆ ਦਿਨ ਤੁਹਾਡੇ ਨਾ ਆਉਂਦੇ। ਬਿਲਕੁਲ ਸਹੀ। ਤੁਸੀਂ ਸਹੀ ਨਹੀਂ ਸੀਗੇ, ਤੁਹਾਡੇ ਹੀ ਬੇੜੀਆਂ 'ਚ ਵੱਟੇ ਪਾਏ ਨਾ ਜਿਹੜੇ ਆ ਹੁਣ ਤੁਰੇ ਫਿਰਦੇ ਹੋ, ਤੁਸੀਂ ਵੀ ਡਗਡਗ ਤੇ ਲੋਕ ਵੀ ਇੰਨਾ ਜ਼ਿਆਦਾ ਇੱਥੇ ਪ੍ਰਵੀਨ ਜੀ ਤੁਸੀਂ ਪੁੱਛੋ ਹੀ ਨਾ ਜੀ ਕੀ ਹਾਲ ਸੁਣਦੇ ਸੁਣਾਉਂਦੇ ਆ। ਪਰ ਗੱਲ ਇਹ ਆ ਕਿ ਇਹਨਾਂ ਨੇ ਅੱਜ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਕਰਨੇ ਦਿੱਤੇ ਨੇ ਕੁਝ ਥਾਵਾਂ ਤੇ, ਠੀਕ ਆ ਪ੍ਰੋਟੈਸਟ ਜਿਹੜੇ ਆ ਬਈ ਕਰਨਾ ਆਪੋਜੀਸ਼ਨ ਦਾ ਹੱਕ ਵੀ ਹੈ, ਕਰਨਾ ਵੀ ਚਾਹੀਦਾ ਹੈ। ਜੀ ਜੀ ਤੇ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਸਨ, ਵੜਿੰਗ ਸਾਹਿਬ ਵੀ ਗਏ ਨੇ, ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਈ ਹੁਣ ਚਲੋ ਸਾਡਾ ਬੋਲਣਾ ਤੇ ਨਹੀਂ ਬਣਦਾ, ਉਹ ਵੈਸੇ ਇੱਕ ਗਾਣਾ ਨਾ ਕਹਿੰਦਾ ਵੈਸੇ ਕਰਨੀਆਂ ਬਣਦੀਆਂ ਨਹੀਂ ਪ੍ਰਭ ਗਿੱਲ ਦਾ, ਤਾਂ ਉਹ ਕਹਿੰਦਾ ਕਰਨੀਆਂ ਤੇ ਨਹੀਂ ਬਣਦੀਆਂ, ਪਰ ਜੇ ਚਲੋ ਤੁਸੀਂ ਸਲਾਹ ਲੈ ਹੀ ਲਈਏ ਤੇ ਇਲਤਜਾ ਕਰਦੇ ਆ ਕਿ ਬਈ ਆਹ ਮੁੱਖ ਮੰਤਰੀ ਸਾਡਾ ਵੀ ਬਦਲ, ਇਹਦੀ ਜਗ੍ਹਾ ਤੇ ਕੋਈ ਔਰਤ ਹੀ ਬਣਾ, ਬੀਬੀ ਬਣਾ ਜੀ। ਤਾਂ ਮਤਲਬ ਇਹ ਇਕੱਲਾ ਕੋਈ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਸਿਆਸੀ ਕਹਿ ਲਓ ਕਿ ਜੋ ਉੱਥੇ ਜਮਾਵੜਾ ਹੈ, ਮੈਂ ਉਹਦਾ ਨਹੀਂ ਹਵਾਲਾ ਦੇ, ਮੈਂ ਤੁਹਾਨੂੰ ਲੋਕਾਂ ਦਾ ਹਵਾਲਾ ਦੇ ਕੇ ਕਹਿ ਰਿਹਾ ਕਿਉਂਕਿ ਮੇਰਾ ਦਿਨ ਪ੍ਰਵੀਨ ਜੀ ਲੋਕਾਂ 'ਚ ਬੀਤਦਾ ਜੀ, ਠੀਕ ਹੈ ਜੀ। ਮੈਂ 12 ਘੰਟੇ ਲੋਕਾਂ ਤੋਂ ਭਾਵ ਕੀ ਹੈ ਕਿ ਵੱਖ-ਵੱਖ ਥਾਵਾਂ ਤੇ ਜਾਣਾ, ਘਰ ਤੋਂ ਬਾਹਰ ਨਿਕਲਣਾ, ਸ਼ਹਿਰਦਾਰੀ ਹੈ, ਪਿੰਡਦਾਰੀ ਹੈ, ਤਾਂ ਮਤਲਬ ਕਿ ਕਈ ਦਾਰੀਆਂ ਛੱਡ ਕੇ ਇਹ ਲੋਕਾਂ ਦੀ ਵੀ ਕਿ ਬਈ ਮਾਨ ਸਾਹਿਬ ਬਸ ਕਰੋ ਰੱਬ ਦਾ ਵਾਸਤਾ, ਪੰਜਾਬ ਨੂੰ ਵੇਖੋ। ਪੰਜਾਬ ਦੇ ਹਾਲਾਤ ਇਹ ਨੇ ਪ੍ਰਵੀਨ ਜੀ ਕਿ 1900 ਕਰੋੜ ਦੀ ਸਬਸਿਡੀ ਪੇ ਨਹੀਂ ਹੋ ਰਹੀ ਪਾਵਰਕਾਮ, ਕਿਸੇ ਵੇਲੇ ਵੀ ਘੋੜਾ ਚੱਕਿਆ ਜਾ ਸਕਦਾ ਜੀ। ਇੱਥੇ ਹਾਲਾਤ ਇਹ ਨੇ ਕਿ ਮੇਰਾ ਦੋਸਤ ਆ, ਉਹਦੇ ਕੰਮ ਕਰਦੇ ਪਏ ਨੇ ਮਜ਼ਦੂਰ ਜੀ, ਉਹ ਕਹਿੰਦਾ ਮੈਨੂੰ ਕਹਿੰਦੇ ਕਿ ਵੀਰ ਬਣ ਕੇ ਨਾ ਤੂੰ 6 ਵਜੇ ਆ ਜਾ ਕਰ, ਸਾਨੂੰ ਪੈਸੇ ਦੇ ਜਾ ਕਰ, ਆ ਸ਼ਹਿਰ ਦੇ ਬਾਹਰ ਹੀ ਬਠਿੰਡਾ ਰੋਡ ਤੇ, ਤੁਸੀਂ ਤੇ ਜਾਣੂ ਆ ਸੜਕਾਂ ਤੋਂ ਜੀ ਜੀ, ਨਾਲ ਹੀ ਸ਼ਹਿਰ। ਤੇ ਉਹ ਕਹਿੰਦਾ, ਮੈਂ ਕਿਹਾ ਵੀ ਯਾਰ ਤੁਸੀਂ ਕਿਵੇਂ, ਕੀ ਗੱਲ ਹੋ ਗਈ, ਮੈਂ ਤੇ ਆ ਜਾ ਕਰੂੰ। ਉਹ ਕਹਿੰਦੇ ਕਿ ਕੱਲ ਅਸੀਂ ਥੋੜਾ ਜਿਹਾ ਕਬੀਲੇ ਗਏ, ਤੁਸੀਂ 6:30 ਆਏ ਆ, ਅਸੀਂ ਗਾ ਪੁੱਲ ਤੇ 6:45 ਲੰਘੇ, ਸਾਨੂੰ ਤਾਂ ਪਤਾ ਹੈ। ਉਹ ਅੱਛਾ, ਮਜ਼ਦੂਰਾਂ ਨੂੰ ਵੀ 450 ਦਿਹਾੜੀ ਲੈ ਕੇ ਜਾਂਦਾ ਬੰਦਾ, ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਹ ਗੱਲ ਮੈਂ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਦਿਹਾੜੀਦਾਰਾਂ ਨੂੰ ਲੁੱਟਣ ਪੈ ਗਏ ਨੇ। ਜੱਗੋਂ ਤੇਰਵੀਆਂ ਗੱਲਾਂ ਨੇ, ਕੋਈ ਕਵਾੜੀਆ ਲੁੱਟ ਲਿਆ ਜਾਂਦਾ, ਕੋਈ ਤੁਰਿਆ ਜਾਂਦਾ ਬੰਦਾ ਵਿਚਾਰਾ ਦਾ ਸੌਦਾ ਪਤਾ ਲੈ ਜਾਂਦਾ, ਉਹਨੂੰ ਲੁੱਟ ਲਿਆ ਜਾਂਦਾ। ਮਤਲਬ ਕਿ ਕੋਈ ਖੌਫ ਹੀ ਨਹੀਂ, ਨਾ ਲਾਅ ਐਂਡ ਆਰਡਰ ਆ, ਨਾ ਇੱਥੇ ਚੱਜ ਦੀ ਕੋਈ ਆਰਥਿਕ ਹਾਲਾਤ ਆ, ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ। ਚਲੋ ਉਹਨਾਂ ਨੇ ਆਪਦਾ ਜੋ ਕਰਨਾ ਕਰਨ, ਪਰ ਜੋ ਮਾਨ ਸਾਹਿਬ ਨੇ ਕਰਨਾ ਇਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ, ਇੱਕ ਹੋਰ ਗਾਇਕ ਨੂੰ ਕਹਿੰਦੇ ਕਰੋੜ ਦੀ ਮੰਗ ਆ ਗਈ ਹੈ ਜੀ। ਦੇਖੋ ਇਹ ਆਰਨੇਤ ਨੂੰ ਆਈ ਆ ਡਿਮਾਂਡ ਰੰਗਦਾਰੀ ਦੀ। ਆਰਨੇਤ ਧਰਮਪੁਰੇ ਦਾ, ਮਾਨਸਾ ਹੀ ਹੈ ਜ਼ਿਲ੍ਹਾ ਇਹਦਾ ਵੀ, ਸਿੱਧੂ ਮੂਸੇਵਾਲੇ ਵਾਲਾ ਜ਼ਿਲ੍ਹਾ। ਆਰਨੇਤ ਕਹਿ ਲਓ ਕਿ ਇੱਕ ਨਾਮ ਹੈ ਇੰਡਸਟਰੀ ਦਾ, ਇੱਕ ਨਾਮ ਹੈ ਮਿਊਜ਼ਿਕ ਇੰਡਸਟਰੀ ਦਾ। ਤਾਂ ਗੱਲ ਇਹ ਆ ਕਿ ਜੋ ਇਹਨਾਂ ਨੇ ਮਾਮਲਾ ਦਰਜ ਕਰਵਾਇਆ ਮੈਨੇਜਰ ਦੇ ਥਰੂ, ਉਹ ਕਹਿੰਦੇ ਆ ਕਿ US ਦੇ ਨੰਬਰ ਤੋਂ ਸਾਨੂੰ ਧਮਕੀ ਆਈ ਆ, ਤੇ ਮੁੱਢਲੇ ਤੌਰ ਤੇ ਜੋ ਮੀਡੀਆ ਰਿਪੋਰਟਾਂ ਨੇ ਕਿ ਲਾਰੈਂਸ ਰਿੰਦਾ ਗਰੁੱਪ ਨੇ ਇਹ ਧਮਕੀ ਦਿੱਤੀ ਹੈ ਜਾਂ ਮੰਗ ਕੀਤੀ ਹੈ ਜੀ। ਹੁਣ ਤੁਹਾਨੂੰ ਯਾਦ ਹੋਣਾ ਕਿ ਵਿੱਕੀ ਮਿੱਡੂ ਖੇੜਾ ਕਤਲਕਾਂਡ ਦੇ ਵਿੱਚ ਵੀ ਆਰਨੇਤ ਦੇ ਇੱਕ ਕਜ਼ਨ ਬ੍ਰਦਰ ਦਾ ਜ਼ਿਕਰ ਆਇਆ ਸੀ ਕਥਿਤ ਤੌਰ ਤੇ ਜੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇਸ ਧਮਕੀ ਦਾ ਆਉਣਾ ਆਪਣੇ ਆਪ ਦੇ ਵਿੱਚ ਆਰਨੇਤ ਵਾਸਤੇ ਇੱਕ ਖੌਫ ਦਾ ਸਬਬ ਹੋ ਸਕਦਾ। ਇੱਥੇ ਗਾਇਕ ਸਭ ਜਿਹਦਾ ਨਾਂ ਚੱਲਦਾ ਹੈ ਨਾ, ਉਹਦੇ ਨਾਲ ਨਾਲ ਵੀ ਗਨਮੈਨ ਚੱਲਦੀ। ਤੇ ਮੈਂ ਅੱਗੇ ਹੱਸਦਾ ਹੁੰਦਾ, ਮੈਂ ਕਿਹਾ ਕੋਈ ਸਮਾਂ ਐਸਾ ਆ ਜਾਣਾ ਉਹਨਾਂ ਕਹਿਣਾ ਕਿ ਖੜਾ ਬੁੱਕ ਕਰ ਜਾਓ ਜੀ, ਪੈਸੇ ਭਾਵੇਂ ਅੱਧੇ ਦੇ ਦਿਓ, ਅਸੀਂ ਇੱਥੇ ਘਰੇ ਬੈਠੇ ਲਵਾਂਗੇ ਤਾਂ ਤੁਸੀਂ ਉੱਥੇ ਸਕਰੀਨ ਤੇ ਚਲਾ ਲਓ, ਲਾਈਵ ਕਰ ਦੇ ਜੀ, ਖੜਾ ਇੱਥੇ ਅਸੀਂ ਖੜਾ ਲਾਉਣੀ। ਇਹ ਬਹੁਤ ਬੁਰੀ ਹਾਲਤ ਹੈ। ਮਿਊਜ਼ਿਕ ਇੰਡਸਟਰੀ ਦੇ ਜਿਹੜੇ ਨਾਮੀ ਬੰਦੇ ਆ ਉਹ ਤੇ ਦੁਬਈ ਸ਼ਿਫਟ ਹੋ ਜਾਣ। ਮੈਨੂੰ ਲੱਗਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਕਿਤੇ ਉੱਥੇ ਸ਼ਿਫਟ ਹੋ ਜਾਏ। ਇੱਥੇ ਫਿਲਮ ਸਿਟੀ ਬਣਾਉਣ ਨੂੰ ਫਿਰਦੇ ਸੀ, ਮੈਨੂੰ ਲੱਗਦਾ ਜੋ ਹੈਗੇ 4 ਕਲਾਕਾਰ ਉੱਥੇ ਰਹਿੰਦੇ, ਇਹਨਾਂ ਨੇ ਵੀ ਨਿਕਲ ਜਾਣਾ ਜਿਹੜਾ ਹਾਲ ਹੋਇਆ। ਇਸ ਕਰਕੇ ਬਹੁਤ ਬੁਰਾ ਹਾਲ ਹੈ। ਹੁਣ ਕਿੰਨੀਆਂ ਕੁ ਗੱਲਾਂ ਕਹੀਏ, ਜਿੰਨੀਆਂ ਮਰਜ਼ੀ ਭਾਵੇਂ ਸਾਰੀ ਰਾਤ ਗੱਲਾਂ ਕਰੀ ਚੱਲੀਏ, ਗੱਲਾਂ ਕਿਤੇ ਮੁੱਕਣੀਆਂ ਨੇ। ਤਾਂ ਗੱਲ ਇਹ ਆ ਕਿ
ਇਹਨਾਂ ਚੀਜ਼ਾਂ ਦਾ ਬਾਈ ਬਹੁਤ, ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਕਿ ਕਾਫੀ ਮੰਦਾ ਹਾਲ ਸੀ, ਕਾਫੀ ਮੰਦਾ ਹਾਲ ਆ। ਤੇ ਉਹ ਇਹ ਨਹੀਂ ਹੈਗਾ ਕਿ ਕੋਈ ਅੱਗੇ ਤੇ ਭੱਜ ਕੇ ਕੈਨੇਡਾ ਚਲੇ ਜਾਂਦੇ ਸੀ। ਹੁਣ ਉਹ ਕਹਿੰਦੇ ਪੰਜਾਬ ਦੇ ਵਿੱਚ ਤੇ ਕੋਈ 10 ਗਨਮੈਨ ਮਿਲ ਜਾਂਦੇ, ਕੈਨੇਡਾ 'ਚ ਤੇ ਦਿੰਦੇ ਹੀ ਇੱਕ ਵੀ ਨਹੀਂ ਕੋਈ। ਉਹ ਹੁਣ ਤੇ ਯੂਕੇ ਦੇ ਵਿੱਚ ਵੀ ਚੱਲ ਪਿਆ ਕੰਮ। ਕੱਲ ਲਾਰੈਂਸ ਗੈਂਗ ਦੇ ਵਿਰੋਧੀਆਂ ਨੇ ਉੱਥੇ ਲੁਧਿਆਣੇ ਦੇ ਇੱਕ ਕਾਰੋਬਾਰੀ ਦਾ ਘਰ ਸ਼ਾਇਦ ਗੱਡੀਆਂ ਗੁੱਡੀਆਂ ਸਾੜੀਆਂ ਨੇ। ਤਾਂ ਗੱਲ ਇਹ ਹੈ ਕਿ ਹੁਣ ਬੰਦਾ ਜਾਵੇ ਤੇ ਜਾਵੇ ਕਿੱਥੇ, ਫਿਰ ਉਹਨਾਂ ਕੋਲ ਆਪਸ਼ਨ ਕਿਹੜੇ ਬਚਣਗੇ? ਦੁਬਈ ਵਗੈਰਾ 'ਚ ਜਾ ਕੇ ਸੈਟਅਪ ਕਰ ਲਓ ਆਪਦਾ। ਤਾਂ ਇਹ ਮਾੜਾ ਹੈ ਸਾਡੇ ਵਾਸਤੇ, ਚੰਗੀ ਗੱਲ ਨਹੀਂ ਹੈ। ਫਿਲਮ ਸਿਟੀ ਹੋਈ, ਮਿਊਜ਼ਿਕ ਇੰਡਸਟਰੀ ਹੋਈ, ਫਿਲਮ ਇੰਡਸਟਰੀ ਹੋਈ, ਇਹ ਸਾਡੇ ਲਈ ਲਾਹੇਵੰਦ ਹੁੰਦੇ ਆ, ਰੁਜ਼ਗਾਰ ਨਿਕਲਦੇ। ਪਰ ਇਸ ਵੇਲੇ ਤੇ ਗੱਲਾਂ ਹੀ ਛੱਡ ਦਿਓ, ਬਹੁਤ ਡਰ ਹੈ ਜੀ, ਬਹੁਤ ਡਰ ਹੈ ਜੀ। ਤੇ ਸੁਖਰਾਜ ਨਿਆਮੀਵਾਲਾ ਨੂੰ NIA ਨੇ ਤਲਬ ਕੀਤਾ ਜੀ? ਹਾਂਜੀ ਪ੍ਰਵੀਨ ਜੀ, ਤਲਬ ਕੀਤਾ ਹੈ। ਤਲਬ ਕਿਸ ਸੰਦਰਭ 'ਚ ਕੀਤਾ ਹੈ ਹੁਣ ਮੈਨੂੰ ਪਤਾ ਨਹੀਂ ਹੈ। ਸੁਖਰਾਜ ਸਿੰਘ ਨਿਆਮੀਵਾਲਾ ਤੇ ਇਹ ਕਹਿ ਰਹੇ ਆ ਕਿ ਜਾਵਾਂਗੇ ਅਸੀਂ, ਸ਼ਾਇਦ 1-2 ਦਿਨਾਂ ਬਾਅਦ ਉਹਨਾਂ ਦੀ ਪੇਸ਼ੀ ਆ। ਉਹ ਕਹਿੰਦੇ ਜਾਵਾਂਗੇ, ਜੋ ਇਹ ਪੁੱਛਣਗੇ ਤੇ ਅਸੀਂ ਦੱਸ ਦਿਆਂਗੇ ਬਾਈ ਜੀ। ਕਹਿੰਦੇ ਕਿ ਅਸੀਂ ਕਿਹੜਾ ਕੋਈ ਬਲੈਕ ਕਰਦੇ ਆ, ਸਾਡੀ ਲੜਾਈ ਜਿਹੜੀ ਹੈ ਸਪਸ਼ਟ ਆ, ਜੋ ਅਸੀਂ ਲੜ ਰਹੇ ਹਾਂ ਪਿਛਲੇ 9 ਸਾਲ ਤੋਂ, ਕੋਈ ਸਾਡੇ 'ਚ ਵਾਲਵਿੰਗ ਹੈ ਹੀ ਨਹੀਂ ਹੈ। ਇਸ ਕਰਕੇ ਇਹਨਾਂ ਨੇ ਸਪਸ਼ਟ ਕਰ ਦਿੱਤਾ, ਵੈਸੇ ਪੁਸ਼ਟੀ ਵੀ ਕਰ ਦਿੱਤੀ ਆ ਕਿ NIA ਦਾ ਇਹਨਾਂ ਨੂੰ ਸਮਨ ਆਇਆ, ਤੇ ਨਾਲ ਇਹਨਾਂ ਨੇ ਇਸ ਗੱਲ ਤੇ ਵੀ ਮੋਹਰ ਲਾ ਦਿੱਤੀ ਹੈ ਕਿ ਹਾਂ ਬਾਈ ਜਾਵਾਂਗੇ, ਜਾਣਾ ਕਿਉਂ ਨਹੀਂ ਹੈ ਜੀ। ਤੇ ਖੇਤੀ ਨੀਤੀ ਦਾ ਖਰੜਾ ਜਾਰੀ ਹੋਇਆ ਜੀ? ਹਾਂਜੀ ਦੇਖੋ ਪ੍ਰਵੀਨ ਜੀ, ਖੇਤੀ ਨੀਤੀ ਜਿਹੜੀ ਆ ਉਹਦੇ ਵੈਸੇ ਖਰੜਾ ਜਾਰੀ ਹੋਇਆ। ਖਰੜਾ ਤਾਂ ਪਤਾ ਨਹੀਂ ਹੁਣ ਕਿੱਥੇ ਪਿਆ, ਮੈਨੂੰ ਤਾਂ ਕਿਤੇ ਦਿਖਿਆ ਨਹੀਂ ਹੈ। ਪਰ ਇਹਨਾਂ ਨੇ ਜਿਹੜੇ ਟ੍ਰਿਬਿਊਨ ਵਾਲੇ ਆ ਜਾਂ ਅੱਜ ਦੂਸਰੇ ਕੋਈ ਵੈਬ ਮੀਡੀਆ ਵਾਲੇ ਆ, ਉਹਨਾਂ ਨੇ ਅੰਸ਼ ਛਾਪੇ ਆ ਜਿਹੜੇ, ਉਹਦੇ ਵਿੱਚ ਦੇਖੋ ਗੱਲ ਇਹ ਆ ਕਿ 1-2 ਨੁਕਤੇ ਜਿਹੜੇ ਆ ਵਿਚਾਰਨ ਵਾਲੇ ਆ ਖੇਤੀ ਨੀਤੀ ਤਹਿਤ, ਕਿ ਪਾਣੀ ਬਚਾਉਣ ਵਾਲੇ ਕਿਸਾਨਾਂ ਨੂੰ ਨਗਦ ਇਨਾਮ ਦਿੱਤਾ ਜਾਊਗਾ। ਮੇਰੇ ਖਿਆਲ ਦੇ ਨਾਲ ਇਹ ਚੰਗੀ ਪਹਿਲ ਹੈ। ਪਰ ਹੁਣ ਸਵਾਲ ਤੇ ਫੇਰ ਉੱਥੇ ਤੁਸੀਂ ਵੀ ਕਹੋਗੇ ਕਿ ਬਾਈ ਤੁਸੀਂ, ਤੁਹਾਡਾ ਕੰਮ ਤੇ ਚੰਗਾ ਆ ਕਿ ਹਾਲੇ ਕੋਈ ਮੁੱਢ ਨਹੀਂ ਵੱਜਾ, ਜਿਵੇਂ ਆਂਦੇ ਹੁੰਦੇ ਨੇ ਪਿੰਡ ਤੇ ਵੱਜਾ ਨਹੀਂ ਤੇ ਮੰਗਤੇ ਪਹਿਲਾਂ। ਗੱਲ ਇਹ ਆ ਕਿ ਤਾਂ ਉਹ ਕਮਾਓ, ਤੁਹਾਨੂੰ ਪਤਾ ਹੀ ਹੈ ਨਾ ਖਾਣ ਪੀਣ ਵਾਲਿਆਂ ਦੀ ਕਹਾਣੀ, ਕਿ ਕਮਾਦ ਅਜੇ ਲਾਇਆ ਹੀ ਨਹੀਂ ਸੀ, ਸਲਾਹ ਦੇ ਵਿੱਚ ਅੱਗ ਠੋਕਤੀ ਪਿੰਡ। ਤਾਂ ਗੱਲ ਇਹ ਆ ਕਿ ਬਈ ਅਸਲ 'ਚ ਹੁਣ ਪੈਸਾ ਕਿੱਥੋਂ ਆਏਗਾ? ਪੈਸੇ ਦਾ ਕਰ ਹੋਣਾ ਤੁਹਾਡੇ ਅੱਗੇ ਮੈਂ ਰੋਕ ਕੇ ਹਟਦਾ ਹਫ਼ਤੇ 'ਚ 2-3 ਵਾਰੀ ਕਿ ਪੈਸਾ ਪੂਸਾ ਤੇ ਰਹਾ ਹੀ ਨਹੀਂ ਹੈ ਜੀ। ਪੈਸਾ ਦੇਣਾ ਕਿੱਥੋਂ ਹੈ? ਮੂੰਗੀ ਵਾਲਾ ਮਾਡਲ, ਨਰਮੇ ਵਾਲਾ ਮਾਡਲ ਸਾਰੇ ਫੇਲ ਹੋਏ ਨੇ। ਤਾਂ ਵੱਡੀ ਗੱਲ ਇਹ ਹੈ ਕਿ ਪੈਸਾ ਕਿੱਥੋਂ ਆਏਗਾ? ਸਵਾਲ ਇਹ ਆ ਕਿ ਫਿਰ ਕੇਂਦਰ ਕੋਲ ਜਾਓਗੇ ਕਿ ਲਓ ਜੀ ਥੋੜਾ ਦਿਓ, ਥੋੜਾ ਹੈ, ਥੋੜੀ ਕੀ ਜ਼ਰੂਰਤ ਹੈ। ਤਾਂ ਇਸ ਤਰ੍ਹਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਉਹੀ ਕਲਸਟਰ ਵਾਲੀ ਕਹਾਣੀ ਕਿ ਜਿਵੇਂ ਮੱਝ ਹੈ ਜੀ, ਉਹਦੇ 'ਚ ਬਾਸਮਤੀ ਵੱਧ ਤੋਂ ਵੱਧ ਕਰੋ, ਕਿਉਂਕਿ ਬਾਸਮਤੀ ਤੁਹਾਨੂੰ ਪਤਾ ਹੀ ਹੈ ਲੇਟ ਲੱਗਦੀ, ਛੇਤੀ ਪੱਕ ਜਾਂਦੀ ਹੈ। ਫਿਰ ਦੁਆਬਾ ਆਲੂ ਤੇ ਲੈ ਆਓ, ਮਾਲਵਾ ਜਿਹੜਾ ਉਹ ਜਿੱਦਾਂ ਹੋਰ ਚੀਜ਼ਾਂ ਤੇ ਲੈ ਆਓ, ਯਾਨੀ ਇੱਕ ਇਹ ਨੁਕਤਾ ਆ ਗਿਆ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਸੁਝਾਅ ਜਿਹੜੇ ਆ ਉਹ ਆ ਰਹੇ ਆ, ਪਰ ਗੱਲ ਤੇ ਮੁੱਕਦੀ, ਉਹ ਕੁਲਦੀਪ ਪਾਰਸ ਦਾ ਇੱਕ ਗੀਤ ਸੀ, ਗੱਲ ਮੁੱਕਦੀ ਦਾਰੂ ਤੇ ਆ ਕੇ। ਵੈਸੇ ਨਾ ਉਹ ਟਾਈਟਲ ਨਹੀਂ ਕਹਿ ਸਕਦਾ, ਗੱਲ ਤੇ ਸਾਰੀ ਪੈਸੇ ਤੇ ਮੁੱਕਣੀ ਹੈ ਜੀ। ਤਾਂ ਸਬਸਿਡੀ ਦਾ ਬਿੱਲ ਕਿਵੇਂ ਘਟਾਉਂਗੇ? ਮੇਨ ਤਾਂ ਪੰਗਾ ਇੱਥੇ ਆ ਕੇ ਪੈ ਜਾਂਦਾ ਹੈ ਨਾ, ਤੁਹਾਡਾ ਜਿਹੜਾ 20-25 ਕਰੋੜ 25,000 ਕਰੋੜ ਦਾ ਸਬਸਿਡੀ ਦਾ ਬਿੱਲ ਆ, ਉਹਦੇ 'ਚ ਕਿਵੇਂ ਕਟੌਤੀ ਕਰੋਗੇ? ਜਦ ਤੱਕ ਉਹਦੇ 'ਚ ਕਟੌਤੀ ਨਹੀਂ ਕਰੋਗੇ ਪੈਸਾ ਨਹੀਂ ਨਿਕਲੇਗਾ, ਕਿਉਂਕਿ ਸਬਸਿਡੀ 'ਚ ਤਾਂ ਤੁਹਾਨੂੰ ਪੈਸਾ ਪਾਉਣਾ ਪੈਣਾ ਨਾ ਜੀ। ਜੇ ਉਹਦੇ 'ਚੋਂ ਵਧਾਓਗੇ ਤਾਂ ਸਬਸਿਡੀ ਘਟਾਉਣੀ ਪੈਣੀ ਹੈ। ਇਸ ਕਰਕੇ ਨਾਜ਼ੁਕ ਮਾਮਲਾ ਹੈ। ਬਾਕੀ ਦੇਖੋ ਹੁਣ ਇਹਨਾਂ ਦੇ ਮੁਤਾਬਕ ਕਿ 30 ਤਰੀਕ ਤੱਕ ਸਾਰੇ ਜਿਹੜੇ ਸਟੇਕ ਹੋਲਡਰ ਆ ਉਹਨਾਂ ਦੇ ਨਾਲ ਗੱਲਬਾਤ ਕਰ ਲਈ ਜਾਊਗੀ। ਉਸ ਤੋਂ ਬਾਅਦ ਇਹ ਐਲਾਨ ਇਹਨਾਂ ਨੇ ਕੀਤਾ ਹੋਇਆ ਕਿ ਅਸੀਂ ਖੇਤੀ ਨੀਤੀ ਜਿਹੜੀ ਆ ਜਨਤਕ ਕਰ ਦੇਵਾਂਗੇ ਬਾਅਦ ਦੇ ਵਿੱਚ ਜੀ। ਮੈਂਟੂ ਜੀ, ਜਲੰਧਰ ਨੇੜੇ ਇੱਕ NRI ਅਗਵਾ ਕੀਤਾ ਗਿਆ ਸੀ ਜੀ, ਉਹਦਾ ਕਤਲ ਹੋ ਗਿਆ। ਹਾਂਜੀ ਦੇਖੋ, ਇਹ ਬਜ਼ੁਰਗ ਸੀਗੇ 70 ਸਾਲ ਦੇ, ਇਹਨਾਂ ਨੂੰ ਚੁੱਕਿਆ ਗਿਆ ਸੀ। ਉਸ ਤੋਂ ਬਾਅਦ ਮੋਗੇ ਦੇ ਕੋਲ ਦੱਸਦੇ ਆ ਕਿ ਲਾਸ਼ ਜਿਹੜੀ ਹੈ ਉਹ ਇਹਨਾਂ ਦੀ ਬਰਾਮਦ ਹੋਈ ਹੈ ਨਹਿਰ ਜਾਂ ਨਾਲੇ ਦੇ ਵਿੱਚੋਂ। ਤਾਂ ਗੱਲ ਇਹ ਆ ਕਿ ਹੁਣ ਇਹਦੇ ਵਿੱਚ 1-2 ਗ੍ਰਿਫਤਾਰੀਆਂ ਦਾ ਵੀ ਪ੍ਰਵੀਨ ਜੀ ਲੱਗ ਰਿਹਾ ਹੈ ਪਤਾ ਕਿ ਗ੍ਰਿਫਤਾਰੀਆਂ ਵੀ 1-2 ਹੋ ਗਈਆਂ। ਸ਼ਾਇਦ ਕੰਗ ਸਾਬੂ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ,
ਮਤਲਬ ਕਿ ਇਹ ਇੱਥੇ ਇਕੱਲੇ ਰਹਿੰਦੇ ਸੀਗੇ ਤੇ ਹੁਣ ਜੇ ਆਪਾਂ ਦੇਖੀਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹੂੰ ਸੌਰੀ ਜੀ ਮਤਲਬ ਕਿ ਇਹ ਜਿਹੜਾ ਕੰਗ ਸਾਬੂ ਦਾ ਹੈ, ਉਹ ਬੰਦਾ ਸ਼ਿਕਾਇਤ ਕਰਤਾ ਹੈ, ਉਹ ਜਿਹਦੇ ਸਾਹਮਣੇ ਜਾਂਦੀ ਚੱਕਿਆ ਹੋਏਗਾ ਤਾਂ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਹਾਲੇ ਤੱਕ ਇਹਦੀ ਪੁਸ਼ਟੀ ਨਹੀਂ ਹੈ, ਹੂੰ ਹੂੰ ਪੁਸ਼ਟੀ ਨਹੀਂ ਹੈ ਤੇ ਯਾਨੀ ਪੁੱਛਗਿੱਛ ਜਿਹੜੀ ਉਹ ਕਰ ਰਹੇ ਹੋਣਗੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਾਂ ਫਿਰ ਕੋਈ ਜਾਇਦਾਦੀ ਝਗੜਾ ਹੋ ਸਕਦਾ ਜਾਂ ਸਪਾਰੀ ਕਿਲਿੰਗ, ਪਤਾ ਨਹੀਂ ਹੁਣ ਕੀ ਹੈ, ਤਾਂ ਇੰਤਜ਼ਾਰ ਕਰਨਾ ਪਵੇਗਾ। ਪਰ ਮੰਦਭਾਗੀ ਖਬਰ ਹੈ ਕਿ 70 ਸਾਲ ਦਾ ਬਜ਼ੁਰਗ, ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਜੀ ਸਾਹਿਬ, ਹੂੰ ਬਹੁਤ ਬੁਰਾ ਹਾਲ ਹੈ। ਉਹ ਆਟੋ ਤੇ ਆਉਂਦੇ, ਰੇਕੀ ਕਰਕੇ ਫੇਰ ਆਟੋ ਤੇ ਆਉਂਦੇ, ਬੰਦ ਫੁੱਟ ਜਾਂਦੇ ਤੇ ਹੂੰ ਪੈਸੇ ਕਿੰਨੇ ਮਿਲੇ, ਪੁਲਿਸ ਵਾਲੇ ਵੀ ਹੈਰਾਨ। ਉਹ ਕਹਿੰਦੇ ਜੀ 20,000 ਜੀ ਹੱਦ ਹੋ ਗਈ। ਤਾਂ ਮਤਲਬ ਕਿ ਆ ਸਾਰਾ ਕੁਝ ਚੱਲਣ ਡਿਆ ਪੰਜਾਬ ਦੇ ਵਿੱਚ। ਹੁਣ ਇਹਦੇ ਤੇ ਥੋੜਾ ਇੰਤਜ਼ਾਰ ਕਰਾਂਗੇ ਕਿ ਕੀ ਬਣਦਾ ਹੈ, ਇਹਦੇ ਵਿੱਚ ਕੀ ਅੱਗੇ ਕੁੰਡੀ ਨਿਕਲਦੀ ਹੈ। ਪਰ ਵਾਕਿਆ ਬਹੁਤ ਮਾੜੀ ਗੱਲ ਹੈ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇਸ ਬਾਰੇ ਕਿ ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰ ਰਹੀਆਂ ਨੇ। ਆਪਾਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਬਾਰੇ ਗੱਲ ਕਰ ਲਈਏ। ਮਾਲਵਿੰਦਰ ਸਿੰਘ ਮਾਲੀ ਕਈ ਮਾਮਲਿਆਂ ਦੇ ਵਿੱਚ ਬੜੀਆਂ ਬੇਬਾਕ ਟਿੱਪਣੀਆਂ ਕਰਦੇ ਨੇ। ਬੇਬਾਕ ਟਿੱਪਣੀ ਹੋਣੀ ਚਾਹੀਦੀ ਆ, ਆਪਾਂ ਇਸ ਗੱਲ ਦੇ ਵਿੱਚ ਵਿਰੋਧ ਦੇ ਵਿੱਚ ਨਹੀਂ ਆ, ਪਰ ਕਈ ਵਾਰੀ ਉਹ ਜਿਹੜਾ ਇੱਕ ਜਿਹੜੀ ਸ਼ਬਦਾਵਲੀ ਮਰਿਆਦਾ ਹੈ, ਉਹਨੂੰ ਵੀ ਲੰਘ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਗੱਲਬਾਤ ਕਰ ਰਹੇ ਸੀਗੇ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ, ਜਾਂ ਹੋਰ ਸਿੱਖ ਸੰਘਰਸ਼ ਦੇ ਖਾੜਕੂਆਂ ਦੇ ਬਾਬਤ, ਤਾਂ ਬਹੁਤ ਵਾਰ ਉਹ ਇੱਕ ਜਿਹੜੀ ਆਪਣੀ ਸਮਾਜਿਕ ਮਰਿਆਦਾ ਤੇ ਜਿਹੜੀ ਸ਼ਬਦਿਕ ਮਰਿਆਦਾ ਉਹਨੂੰ ਉਲੰਘ ਜਾਂਦੇ ਆ। ਪਰ ਜੇਕਰ ਉਹ ਉਲੰਘ ਜਾਂਦੇ ਆ ਬਹੁਤ ਮਾਮਲਿਆਂ ਦੇ ਵਿੱਚ, ਕਿਉਂਕਿ ਉਹ ਸ਼ੁਰੂ ਤੋਂ ਹੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਰਹੇ ਨੇ, ਤੇ ਉਦੋਂ ਵੀ ਉਹਨਾਂ ਦਾ ਆਪਣੀ ਜਥੇਬੰਦੀ ਦੇ ਵਿੱਚ ਇਸ ਤਰ੍ਹਾਂ ਦਾ ਵਖਰੇਵਾਂ ਰਹਿੰਦਾ ਸੀਗਾ। ਔਰ ਪੰਜਾਬ ਦੇ ਜਿੰਨੇ ਕਾਰਕੁਨ ਨੇ, ਜਿੰਨੇ ਵੀ ਲੋਕ ਨੇ, ਉਹਨਾਂ ਨਾਲ, ਉਹਨਾਂ ਦੀ ਹਰ ਇੱਕ ਨਾਲ ਹੀ ਉਹਨਾਂ ਦਾ ਵਖਰੇਵਾਂ ਜਿਹਾ ਰਹਿੰਦਾ। ਮਤਲਬ ਉਹ ਇੱਕ ਅਲੱਗ ਤਰੀਕੇ ਨਾਲ ਚੀਜ਼ਾਂ ਨੂੰ ਦੇਖਦੇ ਨੇ, ਅਲੱਗ ਤਰੀਕੇ ਨਾਲ ਬਿਆਨ ਕਰਦੇ ਨੇ। ਪਰ ਜਦੋਂ ਬਿਆਨ ਕਰਦੇ ਨੇ ਉਦੋਂ ਉਹ ਕਈ ਵਾਰੀ ਆਪਣੀ ਉਮਰ ਦਾ ਤਕਾਜ਼ਾ ਵੀ ਨਹੀਂ ਕਰਦੇ, ਤੇ ਕਈ ਵਾਰੀ ਸਾਹਮਣੇ ਵਾਲੇ ਦੀ ਉਮਰ ਦਾ ਤਕਾਜ਼ਾ ਵੀ ਨਹੀਂ ਕਰਦੇ। ਸੋ ਇਹ ਗੱਲ ਗਲਤ ਆ। ਪਰ ਕੀ ਉਹਨਾਂ ਦੀ ਇਸ ਗੱਲ ਕਰਕੇ ਹੁਣ ਜਿਹੜਾ ਉਹਨਾਂ ਦੇ ਵਿਰੁੱਧ ਇੱਕ ਟਿੱਪਣੀ ਕਰਨ ਕਰਕੇ ਜਿਹੜਾ ਪਰਚਾ ਦਰਜ ਕੀਤਾ ਗਿਆ ਕਿ ਅਸੀਂ ਸਾਰੇ ਉਹਦਾ ਵੀ ਵਿਰੋਧ ਨਾ ਕਰੀਏ, ਇਹ ਗਲਤ ਆ। ਉਹਨਾਂ ਨੇ ਸ਼ੁਰੂ ਤੋਂ ਲੈ ਕੇ ਉਹ ਬੜੇ ਮੁਖਰ ਰਹੇ ਨੇ, ਬੜੇ ਬੇਬਾਕ ਰਹੇ ਨੇ, ਤੇ ਖਾੜਕੂਵਾਦ ਦੇ ਸਮੇਂ ਦੇ ਦੌਰਾਨ ਵੀ ਕੁਝ ਜਿਹੜੇ ਹਿੰਦੂ ਭਰਾਵਾਂ ਦੇ ਕਤਲ ਹੋਏ, ਬੇਸ਼ੱਕ ਉਹ ਸਟੇਟ ਨੇ ਕੀਤੇ ਜਾਂ ਉਹਨਾਂ ਦਾ ਨਾਂ ਖਾੜਕੂਆਂ ਸਿਰ ਲੱਗਿਆ, ਤਾਂ ਉਹ ਉਸ ਮਾਮਲੇ ਦੇ ਵਿੱਚ ਵੀ ਉਹ ਬੜੇ ਬੇਬਾਕ ਬੋਲਦੇ ਰਹੇ ਹਰ ਮਸਲੇ ਦੇ ਉੱਤੇ। ਪਰ ਉਹ ਸਿਆਸੀ ਸਲਾਹਕਾਰ ਨੇ ਨਵਜੋਤ ਸਿੰਘ ਸਿੱਧੂ ਦੇ। ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਇਸ ਗ੍ਰਿਫਤਾਰੀ ਬਾਰੇ ਹਾਲੇ ਇੱਕ ਸ਼ਬਦ ਵੀ ਨਹੀਂ ਬੋਲਿਆ, ਜਿਹੜਾ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਅਸੀਂ ਕਿਸ ਗੱਲ ਕਰਕੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੇ ਹਾਂ? ਫਰੀਡਮ ਆਫ ਐਕਸਪ੍ਰੈਸ਼ਨ, ਸੰਵਿਧਾਨ ਦੀ ਧਾਰਾ 19 ਦੇ ਤਹਿਤ ਹਰ ਬੰਦੇ ਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਹੈ, ਤੇ ਉਹ ਆਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ। 2010 ਦੇ ਵਿੱਚ ਇਹ ਪੰਜਾਬੀ ਰੇਡੀਓ USA ਹੋਣ ਦੇ ਵਿੱਚ ਆਇਆ, 2010 ਤੋਂ ਸ਼ੁਰੂ ਹੋਇਆ। 2010 ਦੇ ਵਿੱਚ UPA 2 ਦੇ ਵਿੱਚ ਹੋ ਰਹੇ ਘੁਟਾਲਿਆਂ ਤੋਂ ਲੈ ਕੇ 2012 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਦੁਬਾਰਾ ਪੰਜਾਬ ਦੇ ਵਿੱਚ। ਉਸ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਟਰਾਂਸਪੋਰਟ ਮਾਫੀਆ ਤੋਂ ਲੈ ਕੇ, ਮਾਈਨਿੰਗ ਮਾਫੀਆ ਤੋਂ ਲੈ ਕੇ, ਤੇ ਡਰੱਗ ਦੇ ਜਿਹੜੇ ਦੋਸ਼ ਲੱਗਦੇ ਰਹੇ ਵੱਡੇ ਵੱਡੇ ਅਕਾਲੀ ਲੀਡਰਾਂ ਤੇ, ਉਹਨਾਂ ਦੇ ਵਿੱਚ 2014 ਦੇ ਵਿੱਚ ਮੋਦੀ ਦੀ ਸਰਕਾਰ ਆਈ ਭਾਰਤ ਦੇ ਵਿੱਚ। ਮੋਦੀ ਸਰਕਾਰ ਦੇ ਵਿੱਚ ਮੌਬ ਲਿੰਚਿੰਗ, ਘੱਟ ਗਿਣਤੀਆਂ ਤੇ ਵੱਖ-ਵੱਖ ਵਰਗਾਂ ਤੇ ਜਿਹੜਾ ਹੋ ਰਿਹਾ ਸੀ ਅਤਿਆਚਾਰ, ਉਹਨਾਂ ਤੋਂ ਲੈ ਕੇ 2015-16 ਦੇ ਵਿੱਚ ਬਾਈਬਲ ਕਲਾਂ ਬਰਗਾੜੀ ਜਿਹੜਾ ਗੋਲੀकांड ਵਾਪਰਦਾ, ਬਰਗਾੜੀ ਦੇ ਵਿੱਚ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਉਹਨਾਂ ਗੱਲਾਂ ਤੋਂ ਲੈ ਕੇ ਚੱਬੇ ਦੇ ਸਰਬੱਤ ਖਾਲਸੇ ਤੋਂ ਲੈ ਕੇ ਮੋਹਾਲੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ, ਚਾਹੇ ਉਹ ਬਾਪੂ ਸੂਰਤ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ, ਚਾਹੇ ਉਹ ਮੋਹਾਲੀ ਦੇ ਵਿੱਚ ਅੰਬ ਸਾਹਿਬ ਦੇ ਵਿੱਚ ਮੋਰਚਾ ਲੱਗਾ ਪਹਿਲਾਂ, ਚਾਹੇ ਉਹ ਗੁਰਬਖਸ਼ ਸਿੰਘ ਦਾ ਮੋਰਚਾ ਸੀ, ਚਾਹੇ ਉਹ ਬਾਅਦ ਦੇ ਵਿੱਚ ਹੁਣ 2021-22-23 ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ, ਚਾਹੇ ਕਿਸਾਨ ਅੰਦੋਲਨ ਸੀ। ਮਤਲਬ ਕਿ ਹਰ ਅੰਦੋਲਨ, ਹਰ ਲਹਿਰ ਦੇ ਵਿੱਚ ਉਸ ਲਹਿਰ ਦੇ ਬਾਰੇ ਬਾਅਦ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਸੀ, ਜਾਂ ਉਸ ਲਹਿਰ ਦੇ ਆਗੂਆਂ ਦੀ ਜਿਹੜੀ ਅਗਵਾਈ ਸੀ ਉਸ ਗੱਲ ਦੇ ਵਿੱਚ ਕੀ ਨਿਕਲਿਆ, ਇਹਦੀ ਪਰਵਾਹ ਕੀਤਿਆਂ, ਜਾਂ ਕਿਹੜਾ ਮੋਰਚਾ, ਕਿਹੜੀ ਗੱਲ, ਕੋਈ ਕਿਹੜੀ ਲਹਿਰ ਕਰ ਰਹੀ ਹੈ, ਕਿਹੜੀ ਧਾਰਾ ਕਰ ਰਹੀ ਹੈ, ਇਸ ਗੱਲ ਦੀ ਪਰਵਾਹ ਕੀਤਿਆਂ ਬਿਨਾਂ ਇਸ ਮੰਚ ਨੇ ਹਮੇਸ਼ਾ ਇਸ ਗੱਲ ਦੀ ਸ਼ਾਦੀ ਭਰੀ ਹੈ, ਇਸ ਗੱਲ ਉੱਤੇ ਪਹਿਰਾ ਦਿੱਤਾ ਹੈ ਕਿ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਹੈ, ਰਾਈਟ ਆਫ ਸਪੀਚ ਹੈ, ਇਹ ਬਰਕਰਾਰ ਰਹਿਣਾ ਚਾਹੀਦਾ ਔਰ ਇਹ ਮਿਟਣਾ ਨਹੀਂ ਚਾਹੀਦਾ। ਅੱਜ ਬੇਸ਼ੱਕ ਆਪਾਂ ਮਾਲਵਿੰਦਰ ਮਾਲੀ ਦਾ ਬਹੁਤ ਲੋਕ ਵਿਰੋਧ ਵੀ ਕਰਦੇ, ਆਪਾਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ, ਪਰ ਇਹ ਰਜਿੰਦਰ ਤੱਗੜ ਦੇ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ। ਹੋਰ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਧਮਕਾਇਆ ਗਿਆ, ਉਹਨਾਂ ਦੇ ਮਾਮਲੇ ਦੇ ਵਿੱਚ ਇੱਕ ਕਹਾਣੀ ਆ ਨਾ, ਇੱਕ ਕਵਿਤਾ ਆਪਾਂ ਸੁਣਦੇ ਹਾਂ ਕਿ ਉਹ ਪਹਿਲਾਂ ਫਲਾਣ ਲਈ ਆਏ, ਮੈਂ ਉਦੋਂ ਚੁੱਪ ਸੀ ਕਿਉਂਕਿ ਮੈਂ ਉਹ ਨਹੀਂ ਸੀ, ਫਿਰ ਉਹ ਕਮਿਊਨਿਸਟਾਂ ਲਈ ਆਏ, ਮੈਂ ਉਦੋਂ ਚੁੱਪ ਸੀ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ, ਫਿਰ ਉਹ ਫਲਾਣ ਲਈ ਆਏ, ਫਿਰ ਉਹ ਉਦੋਂ ਚੁੱਪ ਸੀ ਮੈਂ ਕਿਉਂਕਿ ਮੈਂ ਉਹ ਨਹੀਂ ਸੀ, ਪਰ ਜਦੋਂ ਮੇਰੀ ਵਾਰੀ ਆਈ ਤਾਂ ਉਦੋਂ ਕੋਈ ਨਹੀਂ ਸੀ ਬਚਿਆ ਕਿਉਂਕਿ ਮੈਂ ਕਿਸੇ ਵਾਰੀ ਨਹੀਂ ਸੀ ਬੋਲਿਆ, ਕਿਸੇ ਲਈ ਹਾਂ ਦਾ ਨਾਅਰਾ। ਸੋ ਸਾਡੇ ਸਮਾਜ ਦੀ ਇਹ ਜਿਹੜਾ ਰਿਵਾਜ ਬਣਦਾ ਜਾ ਰਿਹਾ। ਮੋਦੀ ਸਰਕਾਰ, ਉਹਨਾਂ ਨੇ ਕਿਸੇ ਨੂੰ ਅਰਬਨ ਨਕਸਲ ਕਹਿ ਕੇ, ਕਿਸੇ ਨੂੰ ਖਾਲਿਸਤਾਨੀ ਕਹਿ ਕੇ, ਕਿਸੇ ਨੂੰ ਐਂਟੀ ਇੰਡੀਅਨ ਕਹਿ ਕੇ, ਕਿਸੇ ਨੂੰ ਕਿਵੇਂ, ਉਹਨਾਂ ਨੇ ਲੋਕਾਂ ਨੂੰ ਚੁੱਪ ਕਰਾਇਆ, ਜ਼ਬਰੀ ਜੇਲ੍ਹਾਂ ਦੇ ਵਿੱਚ ਤਾੜਾ ਲੋਕਾਂ ਦੇ ਉੱਤੇ ਕਾਰਵਾਈਆਂ ਕੀਤੀਆਂ। ਇਹੀ ਚੀਜ਼ਾਂ ਅਸੀਂ ਪੰਜਾਬ ਦੇ ਵਿੱਚ ਵੇਖ ਰਹੇ ਹਾਂ। ਔਰ ਪੰਜਾਬ ਦੇ ਸੰਦਰਭ ਦੇ ਵਿੱਚ ਇੱਕ ਗੱਲ ਹੋਰ ਕਰਨੀ ਬੜੀ ਜ਼ਰੂਰੀ ਹੈ, ਜਿਹੜੀ ਆਪਾਂ ਅਗਲੇ ਕੁਝ ਮਿੰਟਾਂ ਦੇ ਵਿੱਚ ਕਰਦੇ ਹਾਂ। ਇਹੀ ਗੱਲ ਕਿ ਜਿਹੜੇ ਲੋਕ ਪੱਤਰਕਾਰ ਨੇ, ਜਾਂ ਜਿਹੜੇ ਟਿੱਪਣੀਕਾਰ ਨੇ, ਜਿਹੜੇ ਵਿਸ਼ਲੇਸ਼ਕ ਨੇ, ਵੱਖ-ਵੱਖ ਚੀਜ਼ਾਂ ਨੂੰ ਐਨਾਲਾਈਜ਼ ਕਰਦੇ ਨੇ,
ਉਹਨਾਂ ਨੂੰ ਵੱਖ-ਵੱਖ ਤਰੀਕਾਕਾਰ ਦੇ ਜ਼ਰੀਏ ਉਹਨਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ, ਜਿਹੜੀ ਕਿ ਬਿਲਕੁਲ ਸਹੀ ਨਹੀਂ ਹੈ। ਨਾ ਇਹ ਪੰਜਾਬ ਦੇ ਹੱਕ ਦੇ ਵਿੱਚ ਹੈ ਤੇ ਨਾ ਹੀ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਇਹ ਗੱਲ ਆ। ਸੋ ਵੱਖ-ਵੱਖ ਡਿਫਰੈਂਸ ਆਫ ਓਪੀਨੀਅਨ ਦੇ ਨਾਲ ਕੋਈ ਮਾਸ਼ਰਾ ਵਧੀਆ ਬਣਦਾ। ਕੋਈ ਸਰਕਾਰਾਂ ਆਲੋਚਨਾ ਝੱਲਣ ਦੇ ਨਾਲ, ਜੇ ਉਹ ਆਲੋਚਨਾ ਝੱਲ ਲੈਣਗੀਆਂ, ਉਹ ਕੋਈ ਛੋਟੀਆਂ ਨਹੀਂ ਹੁੰਦੀਆਂ। ਆਲੋਚਨਾਤਮਕ ਤਰੀਕਿਆਕਾਰ ਦੇ ਨਾਲ ਜਦੋਂ ਸਰਕਾਰ ਦੀ ਆਲੋਚਨਾ ਹੁੰਦੀ ਹੈ ਤੇ ਉਹਦੇ ਵਿੱਚੋਂ ਸਰਕਾਰਾਂ ਨਿਖਰਦੀਆਂ, ਉਹਨਾਂ ਦਾ ਕੰਮਕਾਜ ਨਿਖਰਦਾ। ਪਰ ਬਹੁਤ ਵਾਰ ਤੁਹਾਡੇ ਕੋਲੇ ਮੌਕੇ ਹੁੰਦੇ ਆ ਆਪਣੇ ਆਪ ਨੂੰ ਸਟੇਟਸਮੈਨ ਸ਼ੋਅ ਕਰਨ ਦੇ, ਕਿ ਠੀਕ ਹੈ ਅਸੀਂ ਅਕਾਲੀਆਂ ਵਿਰੁੱਧ ਬੋਲਦੇ ਸੀ, ਉਹਨਾਂ ਨੇ ਸਾਡੇ ਕਾਰਕੁਨਾਂ ਤੇ ਪਰਚੇ ਪਾਏ, ਸਾਡੇ ਪਾਰਟੀ ਵਰਕਰਾਂ ਤੇ ਪਰਚੇ ਪਾਏ, ਪਰ ਅਸੀਂ ਉਸ ਤਰਜੇ ਅਮਲ ਨੂੰ ਅੱਗੇ ਨਹੀਂ ਲਿਜਾਵਾਂਗੇ। ਠੀਕ ਹੈ, ਕੋਈ ਬੰਦਾ ਸਾਡੇ ਨਾਲ ਕਿਵੇਂ ਆਲੋਚਨਾ ਕਰ ਰਿਹਾ ਹੈ। ਹੁਣ ਤੁਸੀਂ ਦੇਖੋ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਭੂਮਿਕਾ, ਇਹ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਕੇ ਹਟੇ ਕਿ IT ਐਕਟ ਜਾਂ ਕਿਹੜਾ 295, ਆਪਾਂ ਇਸ ਗੱਲ 'ਚ ਨਹੀਂ ਪੈਂਦੇ, ਪਰ ਆਪਾਂ ਇਸ ਗੱਲ 'ਚ ਜ਼ਰੂਰ ਪੈਂਦੇ ਹਾਂ ਕਿ ਪੁਲਿਸ ਕਹਿ ਰਹੀ ਆ ਕਿ ਕਿਸੇ ਬੰਦੇ ਤੇ ਪਰਚਾ ਕਰਾਇਆ ਕਿਸੇ ਵੀ ਹਿੰਦੂ ਆਗੂ ਨੇ ਜਾਂ ਜਿਸ ਕਿਸੇ ਨੇ ਵੀ, ਤਾਂ ਉਹ ਕੁਛ ਘੰਟੇ ਬਾਅਦ ਆ ਕੇ ਗ੍ਰਿਫਤਾਰੀ ਪਾ ਰਹੀ ਆ। ਕਿ ਪੁਲਿਸ ਦਾ ਇਹ ਕੰਮ ਆ ਕਿ ਕਿਸੇ ਬੰਦੇ ਦੇ ਖਿਲਾਫ ਸ਼ਿਕਾਇਤ ਮਿਲ ਗਈ ਤੇ ਜਾ ਕੇ ਉਹਨੂੰ ਘਰੋਂ ਚੱਕ ਲਓ। ਜੇਕਰ ਇਹ ਕੰਮ ਹੈ ਤਾਂ ਪੁਲਿਸ ਫਿਰ ਉਹਨਾਂ ਬੂਮਣਿਆਂ ਦੀ ਪੈਰੋਲ ਦਾ ਵਿਰੋਧ ਕਿਉਂ ਨਹੀਂ ਕਰਦੀ, ਜਿਨ੍ਹਾਂ ਨੂੰ ਉਹਨਾਂ ਨੇ ਫੜਿਆ ਪੁਲਿਸ ਨੇ ਤੇ ਬਾਅਦ ਦੇ ਵਿੱਚ ਉਹ ਬੰਦੇ ਸਜ਼ਾ ਜ਼ਾਫਤਾ ਹੋਏ। ਉਹਨਾਂ ਲੋਕਾਂ ਦਾ ਵਿਰੋਧ ਕਿਉਂ ਨਹੀਂ ਕਰਦੀ ਜਿਹੜੇ ਲੋਕ ਜਾ ਕੇ ਮਾਈਨਿੰਗ ਕਰਦੇ ਨੇ ਤੇ ਮਾਈਨਿੰਗ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾ ਰਹੇ ਨੇ। ਉਹਨਾਂ ਲੋਕਾਂ ਨੂੰ ਘਰੋਂ ਕਿਉਂ ਨਹੀਂ ਚੱਕਦੀ ਜਿਨ੍ਹਾਂ ਦੇ ਤਸਕਰਾਂ ਦੇ ਨਾਂ ਪਿੰਡਾਂ ਦੇ ਵਿੱਚ ਲਿਖ ਕੇ ਰੱਖੇ ਨੇ ਲੋਕਾਂ ਦੇ, ਕਿ ਉਹਨਾਂ ਦੇ ਘਰੇ ਵੜਨ ਦਾ ਮਾਦਾ ਹੈ ਪੁਲਿਸ ਦਾ। ਔਰ ਇਹ ਬਹੁਤ ਸੌਖਾ, ਜਾ ਕੇ ਕੋਈ ਸਿੱਖ ਨੌਜਵਾਨ ਆ, ਉਹਨੇ ਕੋਈ ਨਾਅਰਾ ਲਾਤਾ, ਕੋਈ ਫੇਸਬੁੱਕ ਤੇ DP ਲਾਤੀ, ਕੋਈ WhatsApp ਤੇ ਕੋਈ ਗਰੁੱਪ ਦੇ ਵਿੱਚ ਆ, ਉੱਥੇ ਆਪਣੀ ਰਾਏ ਰੱਖਤੀ, ਜਾ ਕੇ ਚੱਕ ਲਓ ਉਹਨੂੰ। ਕੋਈ ਬੰਦਾ ਕੋਈ ਟਿੱਪਣੀਕਾਰ ਆ, ਵਿਸ਼ਲੇਸ਼ਕ ਹੈ, ਉਹਦੇ ਖਿਲਾਫ ਕਿਸੇ ਨੇ ਜਾ ਕੇ ਸ਼ਿਕਾਇਤ ਦੇਤੀ ਊਂ ਕੋਈ, ਤੇ ਜਾ ਕੇ ਘਰੋਂ ਉਹਨੂੰ ਚੱਕ ਲਓ। ਕੋਈ ਪੱਤਰਕਾਰ ਆ, ਉਹਨੇ ਕਿਸੇ MLA ਤੇ ਰਿਪੋਰਟ ਕਰਤੀ, ਜਾ ਕੇ ਉਹਨੂੰ ਚੱਕ ਲਓ। ਕੋਈ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਅੜਦੀ ਦਿਖਾਈ ਨਹੀਂ ਦਿੰਦੀ। ਕਈ ਹੋਰ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਸਾਨੂੰ ਪੁਲਿਸ ਦੀ ਕਾਰਵਾਈ ਦਿਖਾਈ ਨਹੀਂ ਦਿੰਦੀ। ਔਰ ਇਹ ਜਿਹੜੀ ਚੀਜ਼ ਹੈ ਇਹ ਅੱਜ ਤੋਂ ਨਹੀਂ ਗੀ, ਬਹੁਤ ਸਾਲਾਂ ਤੋਂ ਹੈ। ਇਸੇ ਕਰਕੇ ਪੰਜਾਬ ਪੁਲਿਸ ਦਾ ਵੀ ਕੋਈ ਸਟੇਟਸ ਨਹੀਂ ਹੈ। ਕੋਈ ਇਹ ਉਮੀਦ ਨਹੀਂ ਰੱਖਦਾ ਅੱਜ ਪੰਜਾਬ ਪੁਲਿਸ ਤੋਂ ਕਿ ਉਹ ਮੈਨੂੰ ਨਿਆਂ ਲੈ ਕੇ ਦੇਊਗੀ, ਜਾਂ ਪੰਜਾਬ ਪੁਲਿਸ ਜੇਕਰ ਕਿਸੇ ਮਾਮਲੇ ਦੇ ਵਿੱਚ ਇਨਵੋਲਵ ਹੈ ਤਾਂ ਉਹਦੇ 'ਚ ਭਲੀ ਗੁਜ਼ਾਰੂਗੀ, ਨਹੀਂ ਗੁਜ਼ਾਰਦੀ। ਔਰ ਜਿਹੜੀ ਗੱਲ ਪੰਜਾਬ ਦੀ ਮਸ਼ੀਨਰੀ ਦੀ ਹੈ, ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਕੰਮ ਕਰ ਰਹੀ ਬਿਊਰੋਕ੍ਰੇਸੀ, ਪੰਜਾਬ ਦੇ ਵਿੱਚ ਕੰਮ ਕਰ ਰਹੀ ਸਰਕਾਰੀ ਮਸ਼ੀਨਰੀ, ਇਹ ਇਉਂ ਲੱਗਦਾ ਕਿ ਜਿਵੇਂ ਸਟੇਟ ਦੇ ਨਾਲ ਜਮਾਂ ਇਕਸੁਰ ਹੋ ਕੇ ਹਮ-ਮਸ਼ਵਰਾ ਹੋ ਕੇ ਚੱਲ ਰਹੀ ਹੋਵੇ। ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਇੱਕ ਦੌਰ ਸੀ ਜਦੋਂ ਫੇਕ ਐਨਕਾਊਂਟਰ ਕੀਤੇ ਜਾਂਦੇ ਸੀ, ਜਾਂ ਉਸ ਤੋਂ ਪਹਿਲਾਂ ਨਕਸਲਬਾੜੀ ਲਹਿਰ ਦੇਖ ਲਓ, ਕੋਈ ਵੀ ਲਹਿਰ ਦੇਖ ਲਓ, ਪਾਣੀਆਂ ਦੇ ਮੋਰਚੇ ਦੇਖ ਲਓ, ਇਤਿਹਾਸ ਦੇ ਵਿੱਚ 65 ਤੋਂ ਲੱਗ ਜਾਓ, 60 ਤੋਂ ਲੱਗ ਜਾਓ, 70 ਤੋਂ ਲੱਗ ਜਾਓ, ਕੋਈ ਮੋਰਚਾ, ਕੋਈ ਲਹਿਰ ਦੇਖ ਲਓ, ਉਸ ਮਾਮਲੇ ਦੇ ਵਿੱਚ ਕੋਈ ਇੱਕ ਵੀ ਆਗੂ, ਕੁਝ ਚੁਣਿੰਦਾ ਲੋਕਾਂ ਨੂੰ ਛੱਡ ਕੇ ਕੋਈ ਇੱਕ ਵੀ ਆਗੂ ਬੋਲਦਾ ਸੀਗਾ? ਕੋਈ ਮੁੰਡੇ ਚੱਕੇ ਜਾ ਰਹੇ ਸੀ, ਕੋਈ ਕਿਸੇ MLA ਨੇ, ਕਿਸੇ ਵਿਧਾਇਕ ਨੇ ਕੋਈ ਹਾਂ ਦਾ ਨਾਰਾ ਮਾਰਿਆ? ਨਹੀਂ, ਕਿਉਂਕਿ ਪੰਜਾਬ ਦੀ ਬਿਊਰੋਕ੍ਰੇਸੀ ਜਾਂ ਹਰਿਆਣੇ ਦੀ ਵੀ ਐਸੀ ਆ, ਕੋਈ ਉਹਨਾਂ ਦਾ ਬਾਹਲਾ ਕੋਈ ਅੱਡ ਨੀਗਾ ਕੰਮ। ਇਹਨਾਂ ਨੇ ਸਾਡੇ ਜਿਹੜੇ ਆਗੂ ਚੁਣੇ ਹੋਏ MLA MP ਸੀਗੇ, ਉਹਨਾਂ ਨੂੰ ਇੱਕੋ ਲਗਤ 'ਚ ਕਹਿਤਾ ਕਿ ਤੁਸੀਂ ਜੋ ਮਰਜ਼ੀ ਕਰੋ, ਮਾਈਨਿੰਗ ਕਰੋ, ਡਰੱਗ ਵੇਚੋ, ਟਰਾਂਸਪੋਰਟ ਦਾ ਮਾਫੀਆ ਚਲਾਓ, ਤੁਹਾਨੂੰ ਕੋਈ ਨਹੀਂ ਛੇੜਦਾ, ਪਰ ਤੁਸੀਂ ਸਾਡੇ ਕੰਮ 'ਚ ਵਿਘਨ ਨਹੀਂ ਪਾਉਣਾ। ਤੇ ਇਹ ਸਾਡੇ ਆਗੂਆਂ ਜਿਹੜੇ ਵੀ ਵੱਖ-ਵੱਖ ਪਾਰਟੀਆਂ ਦੇ, ਚਾਹੇ ਉਹ ਅਕਾਲੀ ਸੀ, ਚਾਹੇ ਉਹ ਕਾਂਗਰਸੀ ਸੀ, ਚਲੋ ਆਮ ਆਦਮੀ ਵਾਲੇ ਤਾਂ ਹੁਣ ਆਏ ਨੇ, ਇਹ ਉਹਨਾਂ ਦੇ ਲਈ ਪਰਖ ਦੀ ਘੜੀ ਸੀ ਕਿ ਤੁਸੀਂ ਕਿਸੇ ਦਾ ਬੱਚਾ ਚੱਕਿਆ ਗਿਆ, ਨੌਜਵਾਨ ਮੁੰਡਾ ਕਾਲਜ ਚੱਕਿਆ ਗਿਆ, ਉਹਨੂੰ ਥਾਣੇ ਵਾਲੇ ਛੱਡ ਨਹੀਂ ਰਹੇ, ਤੁਸੀਂ ਉਸ ਪਰਿਵਾਰ ਦੇ ਨਾਲ ਖੜਨਾ ਸੀ ਜਾਂ ਤੁਸੀਂ ਆਪਦੇ ਹੋਰ ਕਾਰੋਬਾਰਾਂ ਲਈ ਖੜਨਾ ਸੀ। ਔਰ ਇਸੇ ਕਰਕੇ ਬਹੁਤ ਵੱਡੀ ਗਿਣਤੀ ਸਾਡੇ ਆਗੂਆਂ ਨੇ ਸਾਡੇ ਤੇ ਹੋ ਰਹੀ ਜ਼ੁਲਮ ਦੇ, ਸਾਡੇ ਲੋਕਾਂ ਨੂੰ ਕੀਤੇ ਜਾ ਰਹੇ ਟੌਰਚਰ ਤੇ, ਉਹਨਾਂ ਨੂੰ ਚੱਕੇ ਜਾਣ ਤੇ, ਉਹਨਾਂ ਨੂੰ ਮਾਰੇ ਜਾਣ ਤੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕਿਉਂਕਿ ਉਹ ਕਾਣੇ ਹੋ ਗਏ ਸੀ। ਉਸ ਤੋਂ ਬਾਅਦ 97 ਦੇ ਵਿੱਚ ਇਹ ਪ੍ਰਭਾਵ ਸਿਰਜਿਆ ਗਿਆ ਕਿ ਪੀੜਤਾਂ ਨੂੰ ਨਿਆਂ ਮਿਲੂਗਾ, ਪਰ ਉਸ ਤੋਂ ਬਾਅਦ ਵੀ ਬਿਊਰੋਕ੍ਰੇਸੀ ਦੇ ਵਿੱਚ ਕੈਸੇ ਲੋਕ ਆਏ, ਕਿਹੋ ਜਿਹੇ ਲੋਕਾਂ ਨੇ ਲੀਡ ਕੀਤਾ? ਸਮੇਤ ਸੈਣੀ ਅੱਜ ਜਾ ਕੇ ਅਕਾਲੀ ਮੰਤਰੀ, ਕੈਬਨਿਟ ਮੰਤਰੀ ਜਿਹੜੇ ਸਿੱਖ ਚਿਹਰੇ ਸੀਗੇ, ਅੱਜ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਰਹੇ ਨੇ ਨਾ, ਦੇ ਰਹੇ ਨੇ ਨਾ ਸਪਸ਼ਟੀਕਰਨ। ਉਹ ਕਿਹੜੀਆਂ ਗੱਲਾਂ ਦਾ ਸਪਸ਼ਟੀਕਰਨ ਦੇ ਰਹੇ ਨੇ? ਉਹ ਇਸ ਗੱਲ ਦਾ ਕਿ ਸਮੇਤ ਸੈਣੀ ਨੂੰ DGP ਲਾਇਆ ਪਰ ਅਸੀਂ ਉਦੋਂ ਬੋਲੇ ਨਹੀਂ, ਡੇਰਾ ਸਿਰਸਾ ਨੂੰ ਮਾਫੀ ਦਿੱਤੀ ਪਰ ਉਦੋਂ ਅਸੀਂ ਬੋਲੇ ਨਹੀਂ। ਵੱਖ-ਵੱਖ ਮਾਮਲਿਆਂ ਦੇ ਵਿੱਚ ਕੀ ਚੁਣੇ ਹੋਏ ਆਗੂਆਂ ਦਾ ਇਹ ਰੂਪ ਆ? ਕੀ ਬਿਊਰੋਕ੍ਰੇਸੀ ਦਾ ਇਹ ਰੂਪ ਹੋਣਾ ਚਾਹੀਦਾ ਕਿ ਉਹ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਬੰਦੇ ਨੂੰ, ਕਿਸੇ ਆਗੂ ਨੂੰ ਬੋਲਣ ਹੀ ਨਾ ਦੇਵੇ? ਔਰ ਅੱਜ ਜਿਹੜੇ ਕਿਸਾਨ ਆਗੂਆਂ ਦੇ ਨਾਲ ਸਾਲਸੀ ਕਰ ਰਹੇ ਨੇ ਜਾਂ ਉਹਨਾਂ ਦੇ ਨਾਲ ਡਾਇਲੋਗ ਕਰ ਰਹੇ ਨੇ, ਉਹ ਵੀ ਪੁਲਿਸ ਪ੍ਰਸ਼ਾਸਨ ਤੋਂ ਨੇ। ਔਰ ਕੀ ਪੁਲਿਸ ਸਿਵਲ ਪ੍ਰਸ਼ਾਸਨ ਦਾ ਬੰਦਾ ਕੋਈ ਕਾਬਲ ਹੈ ਹੀ ਨਹੀਂਗਾ ਪੰਜਾਬ ਸਰਕਾਰ ਕੋਲੇ, ਭਗਵੰਤ ਮਾਨ ਸਰਕਾਰ ਕੋਲੇ, ਕਿ ਉਹ ਜਾ ਕੇ
4 ਕਿਸਾਨ ਆਗੂਆਂ ਦੇ ਨਾਲ ਬੈਠ ਕੇ ਗੱਲ ਕਰੇ, ਉਹਨਾਂ ਦੇ ਨਾਲ ਉਹਨਾਂ ਦੀ ਜੋ ਮੰਗ ਆ ਉਹ ਸੁਣੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਭਰੋਸਾ ਦੇਵੇ, ਸਰਕਾਰ ਤੱਕ ਉਹ ਪਹੁੰਚਦੀ ਕਰੇ, ਸਰਕਾਰ ਨਾਲ ਡਾਇਲੋਗ ਕਰੇ ਕਿ ਇਹ ਕੀ ਹੋ ਸਕਦਾ। ਵਿਚਾਰ ਤਾਂ ਇਹੀ ਹੁੰਦਾ ਨਾ ਸਰਕਾਰਾਂ ਦਾ। ਸਰਕਾਰਾਂ ਇਕੱਲੇ ਸੱਤਾ ਦੀ ਤਾਕਤ ਨਾਲ ਥੋੜ੍ਹਾ ਚੱਲਦੀਆਂ, ਸਰਕਾਰਾਂ ਇਸ ਤਰੀਕੇ ਨਾਲ ਚੱਲਦੀਆਂ ਕਿ ਕੋਈ ਧਿਰ ਹੈ ਉਹ ਸਰਕਾਰ ਤੋਂ ਮੰਗ ਕਰ ਰਹੀ ਹੈ, ਉਹਦੇ ਨਾਲ ਬਾਰਗੇਨਿੰਗ ਕਰੋ। ਕੋਈ ਧਿਰ ਹੈ ਉਹ ਸਰਕਾਰ ਤੋਂ ਕੁਛ ਚਾਹੁੰਦੀ ਹੈ, ਕੋਈ ਵਰਗ ਹੈ ਉਹਦੀ ਸਰਕਾਰ ਤੋਂ ਉਮੀਦ ਆ, ਆਪਾਂ ਮੈਨੀਫੈਸਟੋ ਦੇ ਵਿੱਚ ਆਹ ਗੱਲ ਕਰਕੇ ਆਏ ਸੀ, ਉਹਨਾਂ ਨਾਲ ਡਾਇਲੋਗ ਕਰੋ, ਕੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ, ਕੀ ਘੱਟ ਤੋਂ ਘੱਟ ਉਹ ਮੰਨ ਸਕਦੇ ਆ। ਇਸ ਤਰੀਕੇਕਾਰ ਦੇ ਨਾਲ ਸਰਕਾਰਾਂ ਚੱਲਦੀਆਂ। ਸਰਕਾਰਾਂ ਇਸ ਤਰ੍ਹਾਂ ਨਹੀਂ ਚੱਲਦੀਆਂ ਹੁੰਦੀਆਂ ਕਿ ਕੋਈ ਬੰਦਾ ਕੋਈ ਟਿੱਪਣੀ ਕਰਦਾ ਕਿਸੇ ਵੀ ਮਾਮਲੇ ਦੇ ਵਿੱਚ, ਚਲੋ ਉਹਨਾਂ ਨੇ ਮਾਲੀ ਸਾਹਿਬ ਨੇ ਕੋਈ ਗਊ ਦੇ ਮਾਮਲੇ 'ਚ ਕੋਈ ਟਿੱਪਣੀ ਕੀਤੀ, ਫਿਰ ਇਸ ਤਰ੍ਹਾਂ ਦਾ ਦੋਸ਼ ਤਾਂ ਇਸ ਤਰ੍ਹਾਂ ਦਾ ਪਰਚਾ ਤਾਂ ਰਵਨੀਤ ਬਿੱਟੂ ਤੇ ਬਣਦਾ, ਇਸ ਤਰ੍ਹਾਂ ਦਾ ਪਰਚਾ ਤਾਂ ਅਰਵਿੰਦ ਕੇਜਰੀਵਾਲ ਤੇ ਹੀ ਬਣਦਾ। ਕੱਲ ਹੀ ਤੁਲਨਾ ਕਰਕੇ ਹਟਿਆ ਕਿ ਮੈਂ ਜੀ ਸੀਤਾ ਮਾਤਾ ਵਾਂਗੂ ਮੈਂ ਵੀ ਪ੍ਰੀਖਿਆ ਦੀ ਘੜੀ ਦੇ ਵਿੱਚੋਂ ਆ। ਤੂੰ ਆਪਣੇ ਆਪ ਨੂੰ ਦੇਵਤਿਆਂ ਦੇ ਬਰਾਬਰ ਰੱਖਦਾ ਵਾ, ਤੂੰ ਉਹਨਾਂ ਦੇ ਬਰਾਬਰ ਆ। ਔਰ ਕਮਾਲ ਦੀ ਗੱਲ ਹੈ, ਇਸ ਮਾਮਲੇ ਦੇ ਵਿੱਚ ਕੋਈ ਹਿੰਦੂ ਜਥੇਬੰਦੀ ਜਾਂ ਕੋਈ ਹੋਰ ਬੰਦਾ ਬੋਲਦਾ ਨਹੀਂਗਾ। ਹਾਂ, ਮਾਲਵਿੰਦਰ ਮਾਲੀ ਦੀ ਟਿੱਪਣੀ ਹੈ ਕੋਈ, ਉਸ ਮਾਮਲੇ 'ਚ ਪਰਚਾ ਦਰਜ ਹੋ ਗਿਆ, 1.5 ਘੰਟੇ ਦੇ ਵਿੱਚ ਬੰਦਾ ਘਰੋਂ ਚੱਕ ਲਿਆ। ਇਹ ਤਰੀਕਾਕਾਰ ਤੇ ਰੌਲਾ ਹੈ। ਸਾਡਾ ਇਸ ਗੱਲ ਤੇ ਨਹੀਂ ਰੌਲਾ ਕਿ ਕੋਈ ਰਾਹੁਲ ਗਾਂਧੀ ਜਾਂ ਰਵਨੀਤ ਬਿੱਟੂ ਜਾਂ ਅਰਵਿੰਦ ਕੇਜਰੀਵਾਲ ਸਾਨੂੰ ਕਿਉਂ ਆਪਣੀ ਪੋਲਿਟਿਕਸ ਕਰ ਰਹੇ ਨੇ। ਉਹਨਾਂ ਨੇ ਸਾਰੇ ਇੱਕ ਦੂਜੇ ਦਾ ਰੂਪ ਵੱਖੋ ਵੱਖਰਾ ਹੈ, ਸ਼ਬਦ ਵੱਖੋ ਵੱਖਰੇ ਨੇ, ਪਰ ਜਿਹੜਾ ਸਟੇਟਸ ਆਫ ਮਾਈਂਡ ਹੈ ਉਹ ਇੱਕੋ ਜਿਹੀ ਹੈ ਤਕਰੀਬਨ। ਜਿਹੜੀ ਕਾਰਕਰਦਗੀ ਹੈ ਔਰ ਜਿਹੜਾ ਸਿਆਸੀ ਕਿਰਦਾਰ ਆ ਉਹ ਕੋਈ ਬਹੁਤਾ ਵੱਖਰਾ ਨਹੀਂਗਾ। ਜੇ ਤੁਸੀਂ ਕਹਿਣੋ ਨਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਹੁਲ ਗਾਂਧੀ, ਸੋਨੀਆ ਗਾਂਧੀ, ਅਰਵਿੰਦ ਕੇਜਰੀਵਾਲ, ਜਾਂ ਕਿਸੇ ਨੂੰ ਲੱਗਦਾ ਹੋਣਾ ਕਿ ਜਿਹੜੇ ਹਰਿਆਣੇ ਦੇ ਵਿੱਚ ਵਿਚਰ ਰਹੇ ਨੇ ਹੁੱਡਾ, ਚੌਟਾਲੇ, ਜਿਹੜੇ ਉਮਰ ਅਬਦੁੱਲਾ ਵਰਗੇ ਲੋਕ ਨੇ, PDP ਵਾਲੇ, ਮਹਿਬੂਬਾ ਮੁਫਤੀ ਵਾਲੇ ਨੇ, ਜਾਂ ਮਮਤਾ ਬੈਨਰਜੀ ਵਰਗੇ ਲੋਕ ਨੇ, ਜਾਂ ਕੋਈ ਹੋਰ ਲੋਕ, ਇਹ ਠੀਕ ਇਹਨਾਂ ਦੀਆਂ ਪਾਲਿਸੀਆਂ ਡਿਫਰੈਂਟ ਹੋ ਸਕਦੀਆਂ, ਪਰ ਜਿਹੜਾ ਇਹਨਾਂ ਦਾ ਅਪਰੋਚ ਹੈ ਉਹ ਕੀ ਬਹੁਤੀ ਵੱਖਰੀ ਨਹੀਂ ਗੀ। ਹੁਣ ਲੋਕ ਕਹਿਣਗੇ ਮਮਤਾ ਬੈਨਰਜੀ ਨੂੰ ਕਾਹਤੋਂ ਨਾਲ ਲਿਆ। ਤੁਸੀਂ ਦੇਖ ਲਓ ਆਹ ਕੋਲਕਾਤਾ ਮਾਮਲੇ ਦੇ ਵਿੱਚ ਉਹਦੀ ਕੀ ਅਪਰੋਚ ਹੈ, ਕਿਸ ਤਰੀਕਾਕਾਰ ਦੇ ਨਾਲ ਉਹ ਗੱਲ ਕਰ ਰਹੇ ਨੇ। ਹਾਂ ਠੀਕ ਹੈ, ਉਹ ਸੱਦਾ ਜ਼ਰੂਰ ਦਿੰਦੇ ਨੇ ਸੰਘਰਸ਼ੀਲ ਧਿਰਾਂ ਨੂੰ ਕਿ ਬਾਈ ਤੁਸੀਂ ਆਓ ਡਾਇਲੋਗ ਕਰੋ। ਸਾਡੇ ਸਮਾਜ ਦੇ ਵਿੱਚੋਂ ਔਰ ਬਹੁਤ ਵਾਰ, ਜਿਵੇਂ ਪੰਜਾਬ ਦੀ ਬਿਊਰੋਕ੍ਰੇਸੀ ਦੀ ਗੱਲ ਕੀਤੀ ਸੀ, ਸਾਡੇ ਲੋਕਾਂ ਦਾ ਵੀ ਮੁਹਾਂਦਰਾ ਬਦਲ ਗਿਆ। ਅਸੀਂ ਵੀ ਆਪਣੇ ਟੀਚੇ ਹੋਰ ਕਰ ਲਏ। ਸੋਸ਼ਲ ਮੀਡੀਆ ਨੇ ਸਾਡਾ ਓਪੀਨੀਅਨ ਬਦਲ ਕੇ ਰੱਖਤਾ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਕਿ ਜਾਂ ਤਾਂ ਤੂੰ ਸਾਡੇ ਵਾਲੇ ਪਾਸੇ ਖੜ, ਨਹੀਂ ਤਾਂ ਤੇਰੀ ਰਾਏ ਹੀ ਨਹੀਂ ਅਸੀਂ ਮੰਨਦੇ। ਤੂੰ ਪਹਿਲਾਂ ਤੈਅ ਕਰ ਕਿ ਤੂੰ ਕਾਮਰੇਡ ਹੈ, ਤੂੰ ਪਹਿਲਾਂ ਤੈਅ ਕਰ ਕਿ ਤੂੰ ਖਾਲਿਸਤਾਨੀ ਆ, ਪਹਿਲਾਂ ਤੈਅ ਕਰ ਤੂੰ ਹਿੰਦੂ ਆ, ਪਹਿਲਾਂ ਤੈਅ ਕਰ ਤੂੰ ਮੁਸਲਮਾਨ ਆ, ਫਿਰ ਅਸੀਂ ਤੇਰੀ ਗੱਲ ਸੁਣਾਂਗੇ। ਕੀ ਐਂ ਸਮਾਜ ਚੱਲਦਾ? ਕਿ ਇਸ ਤਰੀਕਾਕਾਰ ਦੇ ਨਾਲ ਅਸੀਂ ਨਿਆਂ ਲਵਾਂਗੇ, ਇੱਕ ਦੂਜੇ ਨੂੰ ਵੰਡੀਆਂ ਪਾ ਕੇ, ਇੱਕ ਦੂਜੇ ਨੂੰ ਵੰਡ ਕੇ? ਕਿ ਐਂ ਅਸੀਂ ਅੱਗੇ ਵਧਾਂਗੇ ਕਿ ਭਾਈ ਫਲਾਨਾ ਬੰਦਾ ਹਿੰਦੂ ਹੈ, ਠੀਕ ਹੈ ਜੀ, ਜਦੋਂ ਲੋੜ ਪਈ ਉਦੋਂ ਇਹਨੂੰ ਨਾਲ ਲੈ ਲਾਂਗੇ, ਨਹੀਂ ਤਾਂ ਨਹੀਂ। ਤੁਸੀਂ ਜੰਗੇ ਆਜ਼ਾਦੀ ਦੀ ਲੜਾਈ ਦੇਖ ਲਓ, ਕੋਈ ਹੋਰ ਪਿਛਲੇ ਸੰਘਰਸ਼ ਦੇਖ ਲਓ, ਗੁਰੂ ਸਾਹਿਬਾਨ ਦੇ ਉਹਨਾਂ ਦੇ ਕਾਲ ਤੋਂ ਦੇਖ ਲਓ, ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ, ਉਦੋਂ ਤਾਂ ਸਮਾਜ ਦੇ ਵਿੱਚ ਏਦਾਂ ਹੁੰਦਾ ਹੀ ਨਹੀਂ ਸੀ ਕਿ ਕੋਈ ਬੰਦਾ ਦੱਸੇ, ਆਪਣੀ ਗੱਲ ਰੱਖੇ ਤੇ ਫਿਰ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਤੁਰਾਂਗੇ। ਔਰ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ, ਜਾਂ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਗੱਲ ਕਹੀ ਹੈ, ਔਰ ਅੱਜ ਤਾਂ ਇੱਕ ਮਾੜੀਆਂ ਮੋਟੀਆਂ ਟਿੱਪਣੀਆਂ ਹੀ ਕਰ ਰਿਹਾ ਤੇ ਉਹ ਸਰਕਾਰਾਂ ਉਹ ਨਹੀਂ ਚੱਲਦੀਆਂ, ਪਰ ਤੁਸੀਂ ਦੇਖੋ ਕਿ ਉਹਨਾਂ ਨੇ ਤਾਂ ਸਾਨੂੰ ਜਿੱਥੋਂ ਅਸੀਂ ਸੇਧ ਲੈਂਦੇ ਹਾਂ ਗੁਰਬਾਣੀ ਤੋਂ, ਜਾਂ ਜਿੱਥੋਂ ਅਸੀਂ ਜਿਹੜੇ ਵੀ ਧਾਰਮਿਕ ਗ੍ਰੰਥਾਂ ਤੋਂ, ਕੋਈ ਵੀ ਬੰਦਾ, ਉਹਦੀ ਇੱਕ ਆਦਤ ਵੱਖੋ ਵੱਖਰੀ ਹੋ ਸਕਦੀ ਹੈ। ਗੁਰੂ ਸਾਹਿਬਾਨ ਨੇ ਤਾਂ ਰਾਜੇਸ਼ੀ ਮੁਕੱਦਮ ਕੁੱਤੇ ਤੱਕ ਕਿਹਾ, ਤੇ ਅਸੀਂ ਕਿਵੇਂ ਹੁਣ ਅੱਜ ਅਸੀਂ ਜ਼ਬਰ ਦੇ ਖਿਲਾਫ ਜਾਂ ਜ਼ੁਲਮ ਕਿਸੇ ਦੇ ਵੀ ਖਿਲਾਫ ਅਸੀਂ ਕਿਵੇਂ ਚੁੱਪ ਕਰ ਜਾਾਂਗੇ? ਔਰ ਇਹ ਪੰਜਾਬੀਅਤ ਦੀ ਤਸੀਰ ਹੈ, ਇਹ ਪੰਜਾਬ ਦੀ ਤਸੀਰ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਗਈ। ਉਸਨੇ ਪੰਜਾਬੀਆਂ ਦੀ ਕੋਈ ਵੱਟ ਨਹੀਂ ਵੱਢੀ, ਕੋਈ ਸਾਡੀਆਂ ਪਾਣੀ ਦੀਆਂ ਵਾਰੀਆਂ ਨਹੀਂ ਰੱਦ ਕੀਤੀਆਂ ਉਹਨੇ, ਜਾਂ ਸਾਡੇ ਕੋਈ ਝੋਨੇ ਚ ਆ ਕੇ ਕਿਰਾਇਆ ਨਹੀਂ ਚਲਾਤਾ ਉਹਨੇ, ਸੁਹਾਗਾ ਨਹੀਂ ਫੇਰਤਾ। ਸਾਨੂੰ ਲੱਗਿਆ ਕਿ ਇਹ ਗੱਲ ਗਲਤ ਹੈ, ਅਸੀਂ ਉੱਥੇ ਖੜੇ ਹਾਂ, ਵਿਰੋਧ ਕੀਤਾ। ਔਰ ਉਸ ਤੋਂ ਬਾਅਦ ਖੇਤੀ ਕਾਨੂੰਨ ਆਏ, ਲੋਕਾਂ ਨੂੰ ਲੱਗਿਆ ਕਿ ਇਹ ਕਾਨੂੰਨ ਮਾਰੂ ਹੋਣਗੇ, ਇਹ ਜ਼ਿਮੀਂਦਾਰ ਦੀ ਵੀ ਮਾਰ ਕਰਨਗੇ, ਉਹਨੂੰ ਵੀ ਜ਼ਮੀਨਾਂ ਖੋਹ ਲੈਣਗੇ। ਸਿੱਟੇ ਵਜੋਂ ਜਿਹੜਾ ਆੜਤ ਦਾ ਕੰਮ ਕਰਦਾ ਕੋਈ ਬੰਦਾ, ਵਪਾਰੀ, ਕੋਈ ਛੋਟਾ ਵਪਾਰੀ, ਕੋਈ ਦੁਕਾਨਦਾਰ ਹੈ, ਉਹਦਾ ਕੰਮ ਵੀ ਪ੍ਰਭਾਵਿਤ ਹੋਊਗਾ, ਤੇ ਜਿਹੜਾ ਮਜ਼ਦੂਰ ਤਬਕਾ ਹੈ ਉਹ ਕਿੱਥੇ ਜਾਊਗਾ? ਤਾਂ ਜਦੋਂ ਲੋਕਾਂ ਨੂੰ ਲੱਗਿਆ ਕਿ ਇਹ ਸਾਂਝਾ ਸੰਘਰਸ਼ ਹੈ ਤਾਂ ਲੋਕ ਉੱਠੇ ਉਹਦੇ ਲਈ। ਪੰਜਾਬੀਆਂ ਨੇ ਇੱਕਜੁੱਟ ਹੋ ਕੇ ਸੰਘਰਸ਼ ਕੀਤਾ। ਵਿਚਾਰ ਉਦੋਂ ਵੀ ਵੱਖੋ ਵੱਖਰੇ ਸੀਗੇ, ਉਹਦੇ ਵਿੱਚ ਵੀ ਖੱਬੀਆਂ ਧਿਰਾਂ ਵੀ ਚੱਲ ਰਹੀਆਂ ਸੀ, ਉਹਦੇ ਵਿੱਚ ਸੈਂਟਰਲਿਸਟ ਵੀ ਸੀਗੇ, ਉਹਦੇ ਵਿੱਚ ਕਈ ਨਿਊਟਰਲ ਵੀ ਸੀਗੇ, ਉਹਦੇ ਵਿੱਚ ਕੋਈ ਸੱਜੇ ਪੱਖੀ ਵੀ ਸੀਗਾ, ਕੋਈ ਹੋਰ ਵੀ ਧਰਮਾਂ ਨੂੰ, ਹੋਰ ਵੀ ਥਾਂ ਅਕਾਦਤ ਭੇਟ ਕਰਦਾ ਬੰਦਾ ਸੀਗਾ। ਕਹਿਣ ਤੋਂ ਭਾਵ ਹੈ ਕਿ ਸਾਡੀਆਂ ਸਰਕਾਰਾਂ ਨੇ ਸਮਾਜ ਦੇ ਵਿੱਚੋਂ ਡਾਇਲੋਗ ਖਤਮ ਕਰਤਾ, ਵਿਚਾਰ ਚਰਚਾ ਖਤਮ ਕਰਤੀ, ਔਰ ਆਲੋਚਨਾ ਜਿਹੜੀ ਕਿ ਹੋਣੀ ਚਾਹੀਦੀ ਹਰ ਸਰਕਾਰ ਦੀ। ਔਰ ਇਹ ਕੋਈ ਰਾਜੇ ਨਹੀਂ ਹੈ ਕਿ ਜਿਨ੍ਹਾਂ ਦੀ ਆਲੋਚਨਾ ਨਹੀਂ ਹੋ ਸਕਦੀ। ਰਾਜਿਆਂ ਦੇ ਦੌਰ ਦੇ ਵਿੱਚ ਵੀ ਕਈ ਰਾਜੇ ਆਲੋਚਕ ਰੱਖਦੇ ਹੁੰਦੇ ਸੀਗੇ। ਇਹ ਕੋਈ ਇਹਨਾਂ ਨੂੰ ਲਾਇਸੈਂਸ ਨਹੀਂ ਮਿਲ ਗਿਆ ਸਾਰੀ ਉਮਰ ਭਰ ਦਾ, ਕੋਈ ਲਾਈਫ ਟਾਈਮ ਵੈਲਿਡਿਟੀ ਨਹੀਂ ਗੀ। ਚੁਣੇ ਹੋਏ ਆਗੂਆਂ ਦੇ ਵਿੱਚੋਂ ਕ੍ਰਿਟਿਸਿਜ਼ਮ ਨੂੰ ਝੱਲਣ ਦਾ ਮਾਦਾ, ਔਰ ਉਹਨਾਂ ਦੇ ਵਿੱਚੋਂ ਆਲੋਚਨਾ ਝੱਲਣ ਦਾ ਮਾਦਾ ਖਤਮ ਨਹੀਂ ਹੋਣਾ ਚਾਹੀਦਾ। ਪਰ ਇਹ ਸਰਕਾਰਾਂ, ਇਹ ਬਿਊਰੋਕ੍ਰੇਸੀ, ਇਹ ਅਫਸਰਸ਼ਾਹੀ,
ਇਹਨਾਂ ਦੇ ਵਿੱਚੋਂ ਉਹ ਜਿਹੜੀ ਭਾਵਨਾ ਉਹ ਖਤਮ ਹੋ ਚੁੱਕੀ ਹੈ, ਜਿਵੇਂ ਮੈਂ ਪਿਛਲੇ ਕਈ ਲੰਮੇ ਕਾਲ ਦਾ ਹਵਾਲਾ ਦਿੱਤਾ। ਔਰ ਇਸੇ ਕਰਕੇ ਅੱਜ ਅਸੀਂ ਇਸ ਮੁਹਾਨ ਤੇ ਖੜੇ ਹਾਂ। ਅੱਜ ਅਸੀਂ ਇਸ ਮੁਹਾਜ ਤੇ ਹਾਂ ਕਿ ਅੱਜ ਅਸੀਂ ਕਰਜ਼ਈ ਵੀ ਹਾਂ, ਸਾਡਾ ਪੰਜਾਬ। ਅੱਜ ਇਸ ਪੰਜਾਬ ਦੇ ਵਿੱਚੋਂ ਹਿਜਰਤ ਵੀ ਹੋ ਰਹੀ ਆ। ਅੱਜ ਪੰਜਾਬ ਦੇ ਹੋਰ ਦਰਪੇਸ਼ ਸੰਕਟ ਨੇ, ਚਾਹੇ ਉਹ ਪਾਣੀ ਦਾ ਸੰਕਟ ਆ, ਚਾਹੇ ਉਹ ਜ਼ਮੀਨ ਦਾ ਸੰਕਟ ਆ, ਚਾਹੇ ਉਹ ਫਸਲਾਂ ਦਾ ਸੰਕਟ ਆ, ਤੇ ਚਾਹੇ ਉਹ ਹੋਰ ਫਾਈਨੈਂਸ਼ੀਅਲੀ ਇਕਨੋਮਿਕਲੀ ਸੰਕਟ ਨੇ। ਚਾਰ ਸਪੇਰਿਓਂ ਸਾਨੂੰ ਸੰਕਟਾਂ ਨੇ ਘੇਰਾ ਪਾਇਆ ਹੋਇਆ, ਕਿਉਂਕਿ ਸਾਡੇ ਜਿਹੜੇ ਆਗੂ ਸੀ ਉਹ ਨਖਿੱਧ ਸਾਬਤ ਹੋਏ, ਤੇ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਚਲਾਉਣਾ ਸੀ, ਜਿਨ੍ਹਾਂ ਲੋਕਾਂ ਨੇ ਰੋਡ ਮੈਪ ਦੇਣੇ ਸੀ, ਉਹ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਤੇ ਪਰਚਾ ਕੱਢਤਾ, ਕਿਸੇ ਨੂੰ ਫਸਾਤਾ, ਆਪ ਜਾਇਦਾਦਾਂ ਬਣਾ ਲਈਆਂ, ਬਾਹਰਲੇ ਮੁਲਕਾਂ ਦੇ ਵਿੱਚ ਬਣਾ ਲਈਆਂ, ਸੈੱਟ ਹੋ ਕੇ ਤਨਖਾਹਾਂ ਲੈ ਲਈਆਂ ਮੋਟੀਆਂ, ਔਰ ਪੰਜਾਬ ਦੇ ਲਈ ਕੋਈ ਏਜੰਡਾ ਦਿਖਾਈ ਨਹੀਂ ਦਿੰਦਾ। ਸੋ ਇਹ ਪਿਛਲੇ ਕਈ ਦਹਾਕਿਆਂ ਤੋਂ, 3-4 ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ। ਅੱਜ ਵੀ ਉਹ ਚੀਜ਼ਾਂ ਜਾਰੀ ਨੇ। ਅੱਜ ਵੀ ਬਹੁਤ ਸਾਰੇ ਕੰਮਾਂ ਨੂੰ ਤੁਸੀਂ ਖੰਗਾਲ ਕੇ ਦੇਖ ਲਓ, ਤੁਹਾਨੂੰ ਲੱਗੂਗਾ ਕਿ ਤਾਂ ਪੰਜਾਬ ਸਰਕਾਰ ਨੇ ਕੀਤਾ ਹੀ ਨਹੀਂ ਗਾ, ਇਹ ਤਾਂ ਪੰਜਾਬ ਦੀ ਜਾਂ ਤਾਂ ਬਿਊਰੋਕ੍ਰੇਸੀ ਹੈ ਜਾਂ ਦਿੱਲੀ ਤੋਂ ਕੋਈ ਇਸ਼ਾਰਾ ਹੋ ਗਿਆ। ਸੋ ਬੰਦਾ ਕੋਈ ਵੀ ਆ, ਵਿਚਾਰ ਕੋਈ ਵੀ ਆ, ਉਹਦੀ ਆਪਣੀ ਸਪੇਸ ਆ। ਹਾਂ, ਇੱਕ ਵਾਰ ਅਸੀਂ ਫੇਰ ਕਹਿੰਦੇ ਹਾਂ ਕਿ ਸ਼ਬਦਿਕ ਮਰਿਆਦਾ ਜਿਹੜੀ ਹੈ ਉਹ ਸਮਾਜ ਦੇ ਵਿੱਚੋਂ ਖਤਮ ਨਹੀਂ ਹੋਣੀ ਚਾਹੀਦੀ। ਇਕੱਲੇ ਮਰਦ ਜਾਂ ਕੁਛ ਕੁ ਲੋਕ ਨਹੀਂ ਹੈ ਸਮਾਜ ਦੇ ਵਿੱਚ, ਧੀਆਂ ਭੈਣਾਂ ਬੱਚੀਆਂ ਮਾਵਾਂ ਇਹ ਵੀ ਸੁਣਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸੋ ਉਹ ਜਿਹੜਾ ਮਿਆਰ ਆ ਉਹ ਖਤਮ ਨਹੀਂ ਹੋਣਾ ਚਾਹੀਦਾ, ਉਹ ਬਰਕਰਾਰ ਰਹਿਣਾ ਚਾਹੀਦਾ। ਤੇ ਇਸ ਮੰਚ ਉੱਤੇ ਅਸੀਂ ਇਹੀ ਕੋਸ਼ਿਸ਼ ਹਰ ਟਾਈਮ ਕਰਦੇ ਰਹੀਦਾ। ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਪੰਜਾਬੀ ਰੇਡੀਓ USA ਦੀ ਐਪ ਦੇ ਬਾਰੇ। ਪੰਜਾਬੀ ਰੇਡੀਓ USA ਦੀ ਐਪ ਜਿਹਦੇ ਵਿੱਚ ਕੁਛ ਨਵੇਂ ਫੀਚਰਸ ਐਡ ਕੀਤੇ ਗਏ ਨੇ, ਤਕਨੀਕੀ ਤੌਰ ਤੇ ਪਿਛਲੀਆਂ ਕੁਛ ਖਾਮੀਆਂ ਨੂੰ ਦੂਰ ਕੀਤਾ ਗਿਆ। ਤੁਸੀਂ ਉਹਨੂੰ ਡਾਊਨਲੋਡ ਕਰ ਲਿਓ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਉਹਦੀ ਵੀਡੀਓ ਵੀ ਦੇਖ ਸਕਦੇ ਹੋ। ਆਪਣੇ ਐਪ ਸਟੋਰ ਦੇ ਵਿੱਚ, ਜੇਕਰ ਤੁਸੀਂ ਆਈਫੋਨ ਨੂੰ ਵਰਤਦੇ ਹੋ ਤਾਂ ਐਪ ਸਟੋਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ ਸਰਚ ਕਰਨਾ ਹੈ। ਜਦੋਂ ਸਰਚ ਕੀਤਾ ਤੇ ਉੱਥੇ ਪੰਜਾਬੀ ਰੇਡੀਓ USA ਦੀ ਜਦੋਂ ਐਪ ਤੁਹਾਨੂੰ ਦਿਖਾਈ ਦੇਊਗੀ, ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਆਲਰੇਡੀ ਹੈਗੀ ਆ ਤਾਂ ਅਪਡੇਟ, ਨਹੀਂ ਤਾਂ ਕੋਈ ਨਵੀਂ ਐਪ ਜਿਹੜੀ ਦਿਖਾਈ ਦੇਊਗੀ ਤੁਹਾਨੂੰ, ਜਿਹਨੂੰ ਤੁਸੀਂ ਡਾਊਨਲੋਡ ਕਰੋਗੇ ਤਾਂ ਉਹਨੂੰ ਤੁਸੀਂ ਅਪਡੇਟ ਜਾਂ ਡਾਊਨਲੋਡ ਕਰ ਲਓ। ਇਸੇ ਤਰ੍ਹਾਂ ਜੇਕਰ ਤੁਸੀਂ ਐਂਡਰਾਇਡ ਵਰਤਦੇ ਹੋ ਤਾਂ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਪੰਜਾਬੀ ਰੇਡੀਓ USA ਦੀ ਐਪ ਨੂੰ ਅਪਡੇਟ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਜਿਹੜੀਆਂ ਵੀ ਮਾੜੀਆਂ ਮੋਟੀਆਂ ਤਕਨੀਕੀ ਖਾਮੀਆਂ ਸੀ ਉਹਨਾਂ ਨੂੰ ਦੂਰ ਕਰ ਦਿੱਤਾ ਗਿਆ, ਤੇ ਤੁਹਾਡੀ ਐਪ, ਨਵੀਂ ਐਪ ਹੈ ਜਿਹੜੀ, ਉਹ ਬਿਲਕੁਲ ਠੀਕ ਠਾਕ ਤਰੀਕਾਕਾਰ ਦੇ ਨਾਲ ਤੁਹਾਡੇ ਫੋਨ ਤੇ ਚੱਲ ਸਕੇਗੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਕੁਛ ਹੀ ਮਿੰਟਾਂ ਦੇ ਵਿੱਚ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ।